ਭਾਰਤੀ ਹਕੂਮਤ ਨੇ ਆਪਦੇ ਗੁਪਤ ਸੂਤਰਾਂ ਰਾਹੀਂ ਜਿਹੜਾ ਮਾਹੌਲ ਹਰ ਵਾਰੀ ਸਿਰਜਾਉਣਾ ਹੁੰਦਾ ਉਹ ਕੰਮ ਸ਼ੁਰੂ ਹੋ ਗਿਆ ਵਾ। ਤੇ ਅੱਜ ਅਖਬਾਰਾਂ ਦੇ ਵਿੱਚ ਇਹ ਖਬਰ ਉਹਨਾਂ ਨੇ ਲਵਾ ਦਿੱਤੀ ਆ ਕਿ ਪਾਕਿਸਤਾਨ ਦਾ ਰੋਲ ਆ ਜਿਹੜਾ ਉਹ ਸਿੱਧੂ ਮੂਸੇਵਾਲੇ ਦੇ ਕਤਲ ਵਿੱਚ ਸਾਬਤ ਹੋ ਰਿਹਾ। ਸਿੱਖ ਮਾਈਂਡਸੈਟ ਨੇ ਬਾਰ-ਬਾਰ ਇਹ ਗੱਲ ਆਖੀ ਹੈ ਕਿ ਸਿੱਧੂ ਮੂਸੇਵਾਲੇ ਦਾ ਕਤਲ ਭਾਰਤੀ ਹਕੂਮਤੀ ਸਿਸਟਮ ਨੇ ਕੀਤਾ। ਦੂਜੇ ਪਾਸੇ ਇਹ ਗੱਲ ਬਾਰ-ਬਾਰ ਉਭਾਰੀ ਗਈ ਆ ਕਿ ਜੀ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਜਾਂ ਕੁਝ ਹੋਰ ਗੁੰਡੇ ਬਦਮਾਸ਼ ਜਿਹੜੇ ਨਸ਼ੇ ਕਰਦੇ ਲੋਕ ਨੇ ਜੀ ਉਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇਹਦਾ ਇੰਨਾ ਕੀ ਲਹਿਰਾ। ਸਿੱਧੂ ਮੂਸੇਵਾਲਾ ਇੱਕ ਗਾਇਕ ਸੀ, ਗੀਤਕਾਰ ਸੀ, ਲਿਖਦਾ ਸੀ ਆਪਦੇ ਤੇ ਗਾਉਂਦਾ ਸੀ ਤੇ ਉਹਦਾ ਜਿਹੜਾ ਗੀਤ ਇੱਕ SYL ਸਤਲੁਜ ਜਮਨਾ ਲਿੰਕ ਨਹਿਰ ਇਸ ਮਸਲੇ ਉੱਤੇ ਉਹਦੇ ਇੱਕ ਗੀਤ ਦੀ ਚਰਚਾ ਜਿਸ ਦਿਨ ਤੋਂ ਇਹ ਕਤਲ ਹੋਇਆ ਉਸ ਦਿਨ ਤੋਂ ਸੁਣਦੇ ਆ ਰਹੇ। ਜਿਸ ਗੀਤ ਦੇ ਰਾਹੀਂ ਉਹ ਪੂਰੇ ਪੰਜਾਬ ਦੀਆਂ ਜਾਂ ਸਿੱਖ ਜਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰ ਰਿਹਾ ਸੀ ਤੇ ਠੋਕ ਵਜਾ ਕੇ ਕਹਿ ਰਿਹਾ ਸੀਗਾ ਵੀ ਤੁਸੀਂ ਸਾਤੋਂ ਇੱਕ ਤੁਫਕਾ ਵੀ ਪਾਣੀ ਦਾ ਸਤਲੁਜ ਜਮਨਾ ਲਿੰਕ ਨਹਿਰ ਦਾ ਇੱਕ ਤੁਫਕਾ ਨਹੀਂ ਅਸੀਂ ਤੁਹਾਨੂੰ ਦਿੰਦੇ। ਉਹ ਗੀਤ ਜਿਹੜਾ ਹੈ ਉਹਦੇ ਜਿਹੜੇ ਸ਼ਬਦ ਨੇ ਉਹ ਲੋਕਾਂ ਨੂੰ ਬਹੁਤ ਜ਼ਿਆਦਾ ਇਸ ਗੱਲ ਨੂੰ ਸੋਚਣ ਲਈ ਮਜਬੂਰ ਕਰਦੇ ਆ ਕਿ ਜੇਕਰ ਸਿੱਧੂ ਮੂਸੇਵਾਲਾ ਇਹੋ ਜਿਹੇ ਗੀਤ ਗਾਊਗਾ ਫਿਰ ਤਾਂ ਸਟੇਟ ਮਸ਼ੀਨਰੀ ਉਹਦਾ ਕਤਲ ਕਰਵਾਊਗੀ। ਭਾਈ ਬਲਵਿੰਦਰ ਸਿੰਘ ਜਟਾਣਾ, ਭਾਈ ਜਗਤਾਰ ਸਿੰਘ ਪੰਜੋਲਾ, ਭਾਈ ਬਲਵੀਰ ਸਿੰਘ ਫੌਜੀ ਮਕਰੋੜ ਵਾਲਾ ਤੇ ਭਾਈ ਹਰਮੀਤ ਸਿੰਘ ਭਾਊਵਾਲ, ਭਾਈ ਚਰਨੀ ਸਿੰਘ ਚੰਨਾ ਇਹ ਉਹ ਸੂਰਮੇ ਆ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਆ ਤੇ ਨਹਿਰ ਰੋਕੀ ਹੈ। ਸੋ ਉਸ ਦਿਨ ਤੋਂ ਬਾਅਦ ਅੱਜ ਤੱਕ ਇੱਕ ਚਮਚਾ ਵੀ ਜਾਣੀ ਕਿ ਸੀਮੈਂਟ ਦਾ ਉੱਥੇ ਲੱਗਣ ਨਹੀਂ ਦਿੱਤਾ ਸਿੰਘਾਂ 1990 ਚ ਜਦੋਂ ਇਹ ਕਾਰਵਾਈ ਕੀਤੀ ਹੈ। ਹਰਿਆਣਾ ਤੇ ਦਿੱਲੀ ਸਰਕਾਰ ਰਲ ਮਿਲ ਕੇ ਸਾਰੇ ਪੰਜਾਬ ਦਾ ਪਾਣੀ ਲੁੱਟਣ ਤੋਂ ਅਜੇ ਤੱਕ ਪਿੱਛੇ ਨਹੀਂ ਮੁੜੇ ਹੈਗੇ। ਬੇਸ਼ੱਕ ਪਿੱਛੇ ਜੇ ਬਾਦਲ ਸਰਕਾਰ ਨੇ ਇੱਕ ਡਰਾਮਾ ਜਿਹਾ ਕੀਤਾ ਵੀ ਇਸ ਦਾ ਨਹਿਰ ਪੱਟਦੀ ਜੀ ਜ਼ਮੀਨ ਲੋਕਾਂ ਨੂੰ ਵਾਪਸ ਕਰਤੀ, ਪਰ ਹਕੀਕਤ ਵਿੱਚ ਉਹ ਹਮਲਾ ਅਜੇ ਵੀ ਜਿਹੜਾ ਹੈਗਾ ਚੱਲ ਰਿਹਾ। 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਧੂ ਮੂਸੇਵਾਲੇ ਦਾ ਜਿਹੜਾ ਕਤਲ ਹੋਇਆ ਉਹਦੇ ਬਾਰੇ ਅੱਜ ਫੇਰ ਚਰਚਾ ਕਰਨ ਦਾ ਕਾਰਨ ਬਣਿਆ। ਇੱਕ ਤਾਂ ਇਹ ਆ ਕਿ ਭਾਰਤੀ ਮੀਡੀਆ ਦੇ ਵਿੱਚ ਭਾਰਤੀ ਹਕੂਮਤ ਨੇ ਆਪਦੇ ਗੁਪਤ ਸੂਤਰਾਂ ਰਾਹੀਂ ਜਿਹੜਾ ਮਾਹੌਲ ਹਰ ਵਾਰੀ ਸਿਰਜਾਉਣਾ ਹੁੰਦਾ ਉਹ ਕੰਮ ਸ਼ੁਰੂ ਹੋ ਗਿਆ ਵਾ। ਤੇ ਅੱਜ ਅਖਬਾਰਾਂ ਦੇ ਵਿੱਚ ਇਹ ਖਬਰ ਉਹਨਾਂ ਨੇ ਲਵਾ ਦਿੱਤੀ ਆ ਕਿ ਪਾਕਿਸਤਾਨ ਦਾ ਰੋਲ ਆ ਜਿਹੜਾ ਉਹ ਸਿੱਧੂ ਮੂਸੇਵਾਲੇ ਦੇ ਕਤਲ ਵਿੱਚ ਸਾਬਤ ਹੋ ਰਿਹਾ। ਤੇ ਬਹੁਤ ਸਾਰੇ ਭੈਣ ਭਰਾ ਬੀਤੇ ਦਿਨਾਂ ਦੇ ਵਿੱਚ ਹਾਸੇ ਮਜ਼ਾਕ 'ਚ ਇਹ ਗੱਲ ਕਹਿੰਦੇ ਰਹੇ ਆ ਵੀ ਇਹਨਾਂ ਨੇ ਐਤਕੀ ਪਾਕਿਸਤਾਨ ਦਾ ਨਾਂ ਨਹੀਂ ਲਿਆ। ਭਾਰਤ ਵਿੱਚ ਤਾਂ ਇਹ ਚੀਜ਼ ਜਿਹੜੀ ਆ ਇੱਕ ਮਖੌਲ ਵਾਂਗੂ ਕੀਤੀ ਜਾਂਦੀ ਆ ਵੀ ਇੱਥੇ ਜੇ ਕਿਸੇ ਲੀਡਰ ਦੇ ਘਰੇ ਕੁਛ ਗੜਬੜ ਹੋ ਜੇ, ਮਾੜੀ ਮੋਟੀ ਕੁੱਤਾ ਕਤੂਰਾ ਨਾ ਲੱਭੇ ਤੇ ਕਤੂਰੇ ਕਰਕੇ ਵੀ ਕਹਿ ਦਿੰਦੇ ਆ ਵੀ ਇਹਦੇ ਪਿੱਛੇ ਪਾਕਿਸਤਾਨ ਦਾ ਹੱਥ ਹੋ। ਤੋਂ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਸ ਦਿਨ ਤੋਂ ਅੱਜ 20-25 ਦਿਨਾਂ ਬਾਅਦ ਇਹਨਾਂ ਨੂੰ ਚੇਤਾ ਆ ਗਿਆ ਵਾ ਕਿ ਪਾਕਿਸਤਾਨ ਦਾ ਨਾਂ ਹੀ ਨਹੀਂ ਲਿਆ। ਸੋ ਅੱਜ ਜਦੋਂ ਇਹ ਪਾਕਿਸਤਾਨ ਦਾ ਜ਼ਿਕਰ ਮੀਡੀਆ ਦੇ ਰਾਹੀਂ ਆਇਆ, ਨਾਲ ਦੀ ਨਾਲ ਦੋ ਗੱਲਾਂ ਹੋਰ ਆਈਆਂ ਵੀ ਇੱਥੇ ਇੱਕ ਰਤੇਸ਼ ਲੱਖੀ ਦਾ ਚੈਨਲ ਆ ਉਹਦੇ ਉੱਤੇ ਗੋਲਡੀ ਬਰਾੜ ਜਿਹੜਾ ਜਿਹਨੇ ਇਸ ਕਤਲ ਦੀ ਪਹਿਲੇ ਦਿਨ ਜ਼ਿੰਮੇਵਾਰੀ ਲਈ ਸੀ ਉਹਦੀ ਇੱਕ ਲੰਬੀ ਚੌੜੀ ਇੰਟਰਵਿਊ ਆਈ ਹੈ। ਉਹਨੇ ਕਈ ਗੱਲਾਂ ਚਲੋ ਆਪਦੇ ਪੱਖ ਤੋਂ ਕੀਤੀਆਂ, ਪਰ ਜੋ ਉਹਨੇ ਕਿਹਾ ਜਾਂ ਜੋ ਲੋਕਾਂ ਨੂੰ ਉਹ ਦੱਸਣਾ ਚਾਹੁੰਦਾ ਉਹਦੇ ਉੱਤੇ ਕਮੈਂਟਰੀ ਕਰਨ ਦੀ ਬਜਾਏ ਮੈਂ ਤਾਂ ਇਸ ਗੱਲ ਤੋਂ ਹੈਰਾਨ ਆ ਵੀ ਜਿਹੜੀ ਸਾਡੀ ਕੌਮ ਦੀ ਜਵਾਨੀ ਆ ਜਿਨ੍ਹਾਂ ਨੂੰ ਭਾਰਤੀ ਮੀਡੀਆ ਪਚਲਾਉਣਾ ਚਾਹੁੰਦਾ ਜਾਂ ਆਪਦਾ ਕੋਈ ਨੈਰੇਟਿਵ ਸਿਰਜਣਾ ਥੋਪਣਾ ਚਾਹੁੰਦਾ ਇਹਨਾਂ ਦੇ ਸਿਰ ਦੇ ਉੱਤੇ ਕਿ ਤੁਸੀਂ ਇੰਝ ਗੱਲਾਂ ਨੂੰ ਸੋਚੋ, ਉਸ ਨੌਜਵਾਨੀ ਨੇ ਕਮਾਲ ਕਰਤੀ। ਉਸ ਨੌਜਵਾਨ ਪੀੜ੍ਹੀ ਨੇ ਅੱਜ ਸੋਸ਼ਲ ਮੀਡੀਆ ਦੇ ਉੱਤੇ ਸਵੇਰ ਤੋਂ ਰਤੇਸ਼ ਲੱਖੀ ਰਾਹੀਂ ਜੋ ਕੁਝ ਪ੍ਰਚਾਰਿਆ ਗਿਆ ਜਾਂ ਕਿਹਾ ਗਿਆ ਘੱਟੋ ਘੱਟ ਉਹਨੂੰ ਚੈਲੰਜ ਕੀਤਾ ਤੇ ਕਿਹਾ ਕਿ ਇਹ ਜਿਹੜੀ ਗੱਲ ਦੱਸੀ ਜਾ ਰਹੀ ਆ ਰਤੇਸ਼ ਲੱਖੀ ਤੇ ਗੋਲਡੀ ਬਰਾੜ ਰਾਹੀਂ ਇਹਦੇ ਨਾਲ ਸਾਡੀ ਸਹਿਮਤੀ ਨਹੀਂ ਹੈ ਕਿ ਗੋਲਡੀ ਬਰਾੜ ਜੋ ਕਹਿ ਰਿਹਾ ਹੈਗਾ ਕਿ ਅਸੀਂ ਸਿੱਧੂ ਮੂਸੇਵਾਲੇ ਦਾ ਕਤਲ ਜਿਹੜਾ ਹੈਗਾ ਉਹ ਇਹਨਾਂ ਕਾਰਨਾਂ ਕਰਕੇ ਕੀਤਾ। ਹੁਣ ਗੋਲਡੀ ਬਰਾੜ ਸੱਚਾ ਜਾਂ ਝੂਠਾ ਜਾਂ ਰਤੇਸ਼ ਲੱਖੀ ਨਾਲ ਜੋ ਉਹਦੀ ਗੱਲਬਾਤ ਹੋਈ ਆ ਉਹ 'ਚ ਕਿੰਨੀ ਕੁ ਸੱਚਾਈ ਆ ਇਹ ਤਾਂ ਵਾਹਿਗੁਰੂ ਜਾਣੇ। ਹਜੇ ਆਪਾਂ ਉਹਦੇ ਉੱਤੇ ਕੋਈ ਗੱਲ ਕਹਿਣ ਦੇ ਹਜੇ ਮੂਡ 'ਚ ਨਹੀਂ ਹੈਗੇ, ਉਹ ਵੱਖਰੀ ਕਹਾਣੀ ਹੈ।
ਮੈਨੂੰ ਤਾਂ ਇਸ ਗੱਲ ਦਾ ਬੜਾ ਚੰਗਾ ਲੱਗਦਾ ਕਿ ਲਾਈ ਲੱਗਪੁਣਾ ਕੌਮ ਦੇ ਵਿੱਚੋਂ ਘਟਦਾ ਜਾ ਰਿਹਾ। ਤੇ ਅੱਜ ਕਿਸੇ ਤਰੀਕੇ ਨਾਲ, ਕਿਉਂਕਿ ਸਿੱਧੂ ਮੂਸੇਵਾਲਾ ਇੱਕ ਗਾਇਕ ਸੀ, ਗੀਤਕਾਰ ਸੀ, ਲਿਖਦਾ ਸੀ ਆਪਦੇ ਤੇ ਗਾਉਂਦਾ ਸੀ, ਤੇ ਉਹਦਾ ਜਿਹੜਾ ਗੀਤ ਇੱਕ SYL ਸਤਲੁਜ ਜਮਨਾ ਲਿੰਕ ਨਹਿਰ, ਇਸ ਮਸਲੇ ਉੱਤੇ ਉਹਦੇ ਇੱਕ ਗੀਤ ਦੀ ਚਰਚਾ ਜਿਸ ਦਿਨ ਤੋਂ ਇਹ ਕਤਲ ਹੋਇਆ ਉਸ ਦਿਨ ਤੋਂ ਸੁਣਦੇ ਆ ਰਹੇ। ਤੇ ਮੇਰੇ ਵਰਗੇ ਜਾਂ ਸਾਡੇ ਵਰਗੇ ਖਾਲਿਸਤਾਨੀ ਸੰਘਰਸ਼ ਨਾਲ ਜੁੜੇ ਲੋਕਾਂ ਲਈ ਇਹ ਕੋਈ ਸਿੱਧੂ ਮੂਸੇ ਦਾ ਕਤਲ ਜਿਹੜਾ ਹੈਗਾ ਜਾਂ ਹੋਰ ਆ, ਇਹਦੇ ਕਈ ਪੱਖ ਨੇ। ਤੇ ਮੈਂ ਇਸ ਗੱਲ ਨੂੰ ਇੰਨਾ ਕਦੇ ਸੋਚਿਆ ਨਹੀਂ ਸੀ ਕਿ SYL ਜਿਹੜਾ ਗੀਤ ਆ ਵੀ ਉਹ ਸਾਡੇ ਨੌਜਵਾਨਾਂ ਲਈ, ਸਾਡੀ ਕੌਮ ਲਈ ਕਿੰਨੀ ਅਹਿਮੀਅਤ ਰੱਖਦਾ ਗੀਤ ਸਾਬਤ ਹੋ ਸਕਦਾ। ਅੱਜ ਉਸ ਗੀਤ ਨੂੰ ਕਿਸੇ ਤਰੀਕੇ ਨਾਲ ਸੋਸ਼ਲ ਮੀਡੀਆ ਉੱਤੇ ਕਿਸੇ ਨੇ ਲੀਕ ਕਰ ਦਿੱਤਾ, ਤੇ ਉਹ ਗੀਤ ਜਿਹੜਾ ਹੈ, ਉਹਦੇ ਜਿਹੜੇ ਸ਼ਬਦ ਨੇ, ਉਹ ਲੋਕਾਂ ਨੂੰ ਬਹੁਤ ਜ਼ਿਆਦਾ ਇਸ ਗੱਲ ਨੂੰ ਸੋਚਣ ਲਈ ਮਜਬੂਰ ਕਰਦੇ ਆ ਕਿ ਜੇਕਰ ਸਿੱਧੂ ਮੂਸੇਵਾਲਾ ਇਹੋ ਜਿਹੇ ਗੀਤ ਗਾਊਗਾ ਫਿਰ ਤਾਂ ਸਟੇਟ ਮਸ਼ੀਨਰੀ ਉਹਦਾ ਕਤਲ ਕਰਵਾਊਗੀ। ਸੋ ਪਹਿਲੇ ਦਿਨ ਤੋਂ ਸਿੱਖ ਮਾਈਂਡਸੈਟ ਨੇ ਵਾਰ-ਵਾਰ ਇਹ ਗੱਲ ਆਖੀ ਹੈ ਕਿ ਸਿੱਧੂ ਮੂਸੇਵਾਲੇ ਦਾ ਕਤਲ ਭਾਰਤੀ ਹਕੂਮਤੀ ਸਿਸਟਮ ਨੇ ਕੀਤਾ। ਦੂਜੇ ਪਾਸੇ ਇਹ ਗੱਲ ਬਾਰ-ਬਾਰ ਉਭਾਰੀ ਗਈ ਆ ਕਿ ਜੀ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਜਾਂ ਕੁਝ ਹੋਰ ਗੁੰਡੇ ਬਦਮਾਸ਼ ਜਿਹੜੇ ਨਸ਼ੇ ਕਰਦੇ ਲੋਕ ਨੇ, ਵੀ ਉਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਇਹਦਾ ਇੰਨਾ ਕੀ ਲਹਿਰਾ ਵਾ। ਜਦੋਂ ਇਹ ਨੈਰੇਟਿਵ ਜਿਹੜਾ ਬਾਰ-ਬਾਰ ਗੋਲਡੀ ਬਰਾੜ ਜਾਂ ਲਾਰੈਂਸ ਬਿਸ਼ਨੋਈ ਵਾਲਾ ਚੱਲ ਰਿਹਾ ਸੀ, ਤਾਂ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਤੋਂ ਅੱਗੇ ਸੋਚਣ ਤੋਂ ਰੋਕਣਾ ਪੈ ਰਿਹਾ ਸੀ ਆਪਦੇ ਆਪ ਨੂੰ ਕਿ ਸ਼ਾਇਦ ਬਸ ਠੀਕ ਆ ਜੀ, ਸਿੱਧੂ ਮੂਸੇਵਾਲੇ ਦਾ ਕੋਈ ਇੰਨਾ ਮਸਲਾ ਹੋਣਾ ਤੇ ਇਹ ਮਸਲਾ ਵੀ ਆਉਣ ਵਾਲੇ ਦਿਨਾਂ ਚ ਸਾਡੇ ਸਾਹਮਣੇ ਆ ਜਾਊਗਾ, ਤੇ ਇਹ ਗੱਲ ਇੰਨੀ ਕੀ ਲੱਗਦੀ। ਪਰ ਜਦੋਂ ਇਹ ਗੱਲ ਪਿਛਲੇ 25-30 ਦਿਨ ਦੇ ਵਿੱਚ ਕਿਸੇ ਕੰਢੇ ਬੰਨੇ ਨਹੀਂ ਲੱਗੀ, ਤਾਂ ਹੁਣ ਇੱਕ ਪਾਸੇ ਤਾਂ ਭਾਰਤੀ ਹਕੂਮਤੀ ਸਿਸਟਮ ਨੇ ਆਪਦਾ ਬੰਬ ਸਿੱਟਿਆ ਲਿਆ ਕੇ ਵੀ ਲਓ ਜੀ ਪਾਕਿਸਤਾਨ ਦਾ ਹੱਥ ਨਿਕਲਿਆ ਇਹਦੇ ਮਗਰ। ਦੂਜੇ ਪਾਸੇ ਸਾਡੀ ਕੌਮ ਦੇ ਨੌਜਵਾਨਾਂ ਨੇ ਪਾਕਿਸਤਾਨ ਵਾਲੀ ਗੱਲ ਨੂੰ ਵੀ ਨਕਾਰਤਾ, ਤੇ ਜਿਹੜੀ ਗੱਲ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ ਵਾਲੀ ਚੱਲ ਰਹੀ ਸੀ, ਉਹਦੇ ਸਾਹਮਣੇ ਵੀ ਸਵਾਲੀਆ ਨਿਸ਼ਾਨ ਹੋਰ ਗਾੜਾ ਲਾਤਾ, ਤੇ ਫਿਰ ਕਿਹਾ ਵੀ ਤੁਸੀਂ ਆਹ ਗੀਤ ਸੁਣੋ, ਜਿਸ ਗੀਤ ਦੇ ਰਾਹੀਂ ਉਹ ਪੂਰੇ ਪੰਜਾਬ ਦੀਆਂ ਜਾਂ ਸਿੱਖ ਜਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰ ਰਿਹਾ ਸੀ, ਤੇ ਠੋਕ ਵਜਾ ਕੇ ਕਹਿ ਰਿਹਾ ਸੀਗਾ ਵੀ ਤੁਸੀਂ ਸਾਤੋਂ ਇੱਕ ਤੁਪਕਾ ਵੀ ਪਾਣੀ ਦਾ, ਸਤਲੁਜ ਜਮਨਾ ਲਿੰਕ ਨਹਿਰ ਦਾ ਇੱਕ ਤੁਪਕਾ ਨਹੀਂ ਅਸੀਂ ਤੁਹਾਨੂੰ ਦਿੰਦੇ। ਇਹੋ ਜਿਹੇ ਗੀਤ ਬੀਤੇ ਦੌਰ ਵਿੱਚ, ਬੀਤੇ ਸਮੇਂ ਵਿੱਚ ਕਿਸਾਨੀ ਸੰਘਰਸ਼ ਦੌਰਾਨ ਵੀ ਬੜੇ ਆਏ, ਜਿਨ੍ਹਾਂ ਵਿੱਚ ਸੰਘਰਸ਼ ਦੇ ਮੁੱਦਿਆਂ ਨੂੰ ਜਿਹੜਾ ਸੀਗਾ ਗੀਤਾਂ ਰਾਹੀਂ ਬਿਆਨਿਆ ਗਿਆ, ਜਾਂ ਹੋਰ ਵੀ ਬੜੇ ਇਹੋ ਜਿਹੇ ਗੀਤ ਆਉਂਦੇ ਜਾਂਦੇ ਰਹਿੰਦੇ। ਪਰ ਜਿਹੋ ਜਿਹਾ ਮਾਹੌਲ ਦੀਪ ਸਿੱਧੂ ਨੇ ਬਣਾਇਆ, ਭਾਵੇਂ ਉਹ ਇੱਕ ਫਿਲਮੀ ਕਲਾਕਾਰ ਸੀ, ਪਰ ਜਿਵੇਂ ਉਹਨੇ ਸਿੱਖ ਜਵਾਨੀ ਨੂੰ ਖਾਲਿਸਤਾਨ ਜਾਂ ਸਿੱਖ ਸੰਘਰਸ਼ ਜਾਂ ਕੌਮ ਦੇ ਮਸਲਿਆਂ ਨਾਲ ਜੋੜਿਆ ਤੇ ਠੋਕ ਵਜਾ ਕੇ ਕਿਹਾ ਵੀ ਇਹ ਸਾਡੀ ਹੋਂਦ ਦਾ ਸਵਾਲ ਆ, ਸਾਡੀ ਹੋਂਦ ਦਾ ਸੰਘਰਸ਼ ਆ, ਹੋਂਦ ਦੀ ਲੜਾਈ ਹੈ। ਤੇ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਹੈ, ਜਦੋਂ ਮੈਂ ਇਹ ਗੱਲ ਕਈ ਵਾਰ ਪਿਛਲੇ ਪ੍ਰੋਗਰਾਮਾਂ 'ਚ ਕਹੀ ਆ ਕਿ ਜਿਨ੍ਹਾਂ ਵੇਲਿਆਂ ਦੇ ਵਿੱਚ ਅਸੀਂ 14-15 ਸਾਲ ਦੀ ਉਮਰ ਸੀ, ਉਹਨਾਂ ਵੇਲਿਆਂ ਦੇ ਵਿੱਚ ਸਾਡੇ ਆਲੇ ਦੁਆਲੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਾਂ ਹੋਰ ਕਈ ਸਿੱਖ ਪ੍ਰਚਾਰਕ, ਰਾਗੀ ਢਾਡੀ, ਆਲੇ ਦੁਆਲੇ ਇਹੋ ਜਿਹਾ ਮਾਹੌਲ ਸੀ। ਅਸੀਂ ਦੀਵਾਨਾਂ ਤੇ ਜਾਂਦੇ ਸੀ, ਢਾਡੀ ਦਰਬਾਰਾਂ 'ਚ ਜਾਂਦੇ ਸੀ, ਜਾਂ ਕਥਾ ਕੀਰਤਨ ਵਾਲੇ ਸਮਾਗਮਾਂ 'ਚ ਜਾਂਦੇ ਸੀ, ਤੇ ਉੱਥੋਂ ਅਸੀਂ ਸਿੱਖੀ ਦੇ ਬਾਰੇ ਸਿੱਖਦੇ ਸੀ, ਪੰਥਕ ਮਸਲਿਆਂ ਬਾਰੇ ਸਮਝਦੇ ਸੀ, ਜਾਂ ਉਸ ਮੌਕੇ ਫਿਰ ਬਾਅਦ ਵਿੱਚ ਸਿੱਖ ਸੰਘਰਸ਼ ਦੇ ਯੋਧਿਆਂ ਦੀਆਂ ਜਿਹੜੀਆਂ ਸ਼ਹੀਦੀਆਂ ਹੋਈਆਂ ਤਾਂ ਸ਼ਹੀਦੀ ਸਮਾਗਮਾਂ ਦੇ ਮੌਕੇ ਜਿਹੜੇ ਬੁਲਾਰੇ ਬੋਲਦੇ ਸੀ, ਉਹਨਾਂ ਤੋਂ ਅਸੀਂ ਗੱਲ ਸਮਝਦੇ ਸੀ। ਸੋ ਉਸ ਪਿਛਲੇ ਦੌਰ ਦੇ ਵਿੱਚ ਸਿੱਖ ਸੰਘਰਸ਼ ਨਾਲ ਜਾਂ ਸਿੱਖ ਮਸਲਿਆਂ ਨਾਲ ਜੋੜਨ ਦੇ ਜਿਹੜੇ ਜ਼ਿੰਮੇਵਾਰ ਕਾਰਕ ਸੀਗੇ ਜਾਂ ਤੱਤ ਸੀ ਜਾਂ ਐਲੀਮੈਂਟ ਸੀ, ਅੱਜ ਦੇ ਯੂਥ ਲਈ ਉਹ ਉਵੇਂ ਨਹੀਂ ਹੈਗੇ। ਅੱਜ ਕੋਈ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵਰਗੀ ਪਰਸਨੈਲਿਟੀ ਨਹੀਂ ਹੈਗੀ, ਨਾ ਅੱਜ ਕੋਈ ਧਰਮ ਯੁੱਧ ਮੋਰਚਾ ਲੱਗਿਆ ਹੋਇਆ, ਨਾ ਅੱਜ ਕੋਈ ਉਹ ਢਾਡੀ ਦਰਬਾਰ ਜਾਂ ਕਥਾ ਕੀਰਤਨ ਵਿੱਚ ਜਾਣ ਦਾ ਅੱਜ ਦੇ ਯੂਥ ਦਾ ਉਹ ਜਿਹਾ ਹਿਸਾਬ ਕਿਤਾਬ ਆ। ਅੱਜ ਦਾ ਜਿਹੜਾ ਨੌਜਵਾਨ ਆ ਉਹ ਮੀਡੀਆ ਜਾਂ ਸੋਸ਼ਲ ਮੀਡੀਆ ਰਾਹੀਂ ਜੁੜਦਾ, ਤੇ ਅੱਜ ਦਾ ਜਿਹੜਾ ਨੌਜਵਾਨ ਆ ਉਹ ਜਦੋਂ ਕੋਈ ਵੱਡਾ ਇਸ਼ੂ ਜਦ ਤੱਕ ਬਹੁਤ ਵੱਡੇ ਪੱਧਰ ਤੱਕ ਨਹੀਂ ਚਲੇ ਜਾਂਦਾ, ਉਹ ਤੋਂ ਪ੍ਰਭਾਵਿਤ ਵੀ ਨਹੀਂ ਹੁੰਦਾ, ਤੇ ਜਦੋਂ ਤੁਰਦਾ ਫਿਰ ਪੂਰੇ ਦਿਲੋਂ ਤੁਰਦਾ। ਸਾਡੇ ਸਾਹਮਣੇ ਆ ਕਿ ਜਿੰਨੇ ਵੱਡੀ ਉਮਰ ਦੇ ਲੋਕ ਸੀਗੇ ਉਹ ਤਾਂ ਉਹਨਾਂ
ਜ਼ਿਆਦਾ ਨਹੀਂ ਉਸ ਟਾਈਮ ਇਸ ਗੱਲ ਵੱਲ ਜਾ ਸਕੇ, ਧਿਆਨ ਨਹੀਂ ਗਿਆ। ਪਰ ਜਦੋਂ ਬਿਆਸ ਦੇ ਪੁਲ ਤੇ ਹਿੰਦੂ ਕੱਟੜਪੰਥੀਆਂ ਨੇ ਲਲਕਾਰਿਆ, ਉਸ ਮੌਕੇ ਸਿੱਖ ਜਵਾਨੀ ਜਿਹੜੀ ਸੀ ਉਹ ਭਾਈ ਜੋਗਾ ਸਿੰਘ ਖਾਲਿਸਤਾਨੀ ਦੇ ਸੱਦੇ ਉੱਤੇ ਉੱਥੇ ਸਾਰੀ ਪਹੁੰਚ ਗਈ ਸੀ। ਜਦੋਂ ਉਹ ਘਟਨਾ ਵਾਪਰ ਰਹੀ ਸੀ, ਬਹੁਤ ਸਾਰੇ ਉਮਰ ਦਰਾਜ਼ ਜਾਂ ਸਿਆਣੇ, ਇੱਥੋਂ ਤੱਕ ਕਿ ਪੱਤਰਕਾਰਤਾ ਦੇ ਖੇਤਰ ਨਾਲ ਜੁੜੇ ਜਿਹੜੇ ਸਾਡੇ ਭਰਾ ਨੇ, ਉਹਨਾਂ ਨੇ ਵੀ ਇਹ ਗੱਲਾਂ ਕੀਤੀਆਂ ਸੀਗੀਆਂ ਕਿ ਅੱਜ ਦੀ ਜਵਾਨੀ ਜਿਹੜੀ ਆ ਘੱਟੋ ਘੱਟ ਉਹ ਇੰਨੇ ਜੋਗੀ ਹੈਗੀ ਆ ਕਿ ਜੇ ਕੋਈ ਲਲਕਾਰੇ ਜਾਂ ਵੰਗਾਰੇ ਤਾਂ ਮੈਦਾਨ 'ਚ ਆ ਕੇ ਖੜ ਸਕਦੀ ਆ। ਵੀ ਬੜਾ ਚੰਗਾ ਲੱਗਿਆ ਸਾਨੂੰ। ਬੇਸ਼ੱਕ ਅੱਜ ਦੇ ਜਿਹੜੇ ਚਿੱਟੀ ਦਾੜੀ ਜਦੋਂ ਹੋ ਜਾਂਦੀ ਆ ਜਾਂ ਉਮਰ ਵੱਡੀ ਹੋ ਜਾਂਦੀ ਆ, ਬਹੁਤ ਸਾਰੇ ਲੋਕਾਂ ਨੂੰ ਲੜਾਈ ਪੜਾਈ ਵਾਲੀਆਂ ਜਾਂ ਖੜਕੇ ਦੜਕੇ ਵਾਲੀਆਂ ਗੱਲਾਂ ਹੁੰਦੀਆਂ ਵੀ ਇਹ ਆਪਾਂ ਕਿਉਂ ਯਾਰ ਇਸ ਤਰ੍ਹਾਂ ਕਰਦੇ ਹੋ, ਕਿਸੇ ਦੇ ਸੱਟ ਫੇੜ ਬਾਜੂ। ਪਰ ਜਦੋਂ ਇੱਕ ਕੌਮ ਦੀ ਅਣਖ ਨੂੰ ਵੰਗਾਰਿਆ ਗਿਆ ਹੋਵੇ ਤੇ ਉਸ ਮੌਕੇ ਕੋਈ ਨਾ ਜਵਾਬ ਦੇਵੇ ਤੇ ਫਿਰ ਬੜੀ ਸ਼ਰਮਨਾਕ ਹਾਲਤ ਬਣ ਜਾਂਦੀ ਹੈ। ਸੋ ਉਸ ਟਾਈਮ ਬਿਆਸ ਦੇ ਪੁਲ ਤੇ ਭਾਈ ਜੋਗਾ ਸਿੰਘ ਖਾਲਿਸਤਾਨੀ ਦੀ ਕਮਾਂਡ ਹੇਠ ਜਿਵੇਂ ਸਿੱਖ ਜਵਾਨੀ ਸਾਹਮਣੇ ਆਈ ਸੀ ਤੇ ਉਦੋਂ ਜਿਵੇਂ ਲੋਕਾਂ ਨੂੰ ਚੰਗਾ ਲੱਗਿਆ ਸੀ, ਉਵੇਂ ਹੀ ਜਦੋਂ ਬੇਅਦਬੀਆਂ ਹੋਈਆਂ, ਡੇਰਾ ਸਰਸਾ ਨੇ ਬਾਦਲ ਕਿਆਂ ਦੀ ਸ਼ਹਿ ਅਤੇ ਸਮਰਥਨ ਦੇ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਹ ਪਾਵਨ ਸਰੂਪ ਜਿਹੜੇ ਆ ਉਹ ਖਿਲਾਰੇ ਤੇ ਬਰਗਾੜੀ ਦੇ ਵਿੱਚ ਜਿਹੜੀ ਹੈ ਇੰਨੀ ਹਲਕੀ ਭੈੜੀ ਮਾੜੀ ਗੱਲ ਕੀਤੀ, ਤਾਂ ਉਸ ਮੌਕੇ ਵੀ ਸਿੱਖ ਜਵਾਨੀ ਜਿਹੜੀ ਆ ਉਹ ਮੈਦਾਨ ਵਿੱਚ ਆਈ ਤੇ ਪੂਰੇ ਪੰਜਾਬ ਦੇ ਵਿੱਚ ਇੱਕ ਵਾਰੀ ਐਨ ਪੂਰਾ ਸਿੱਖੀ ਦਾ ਜਿਹੜਾ ਝੰਡਾ ਉਹ ਝੂਲਿਆ ਤੇ ਪੰਥ ਦੋਖੀਆਂ ਨੂੰ ਕੰਬਣੀ ਛਿੜੀ। ਜਿਹੜਾ ਬਾਦਲ ਕਿਆਂ ਨੇ ਮਾਫੀਨਾਮਾ ਦਵਾਇਆ ਸੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਗੁਰਬਚਨ ਸਿੰਘ ਨੂੰ ਵਰਤ ਕੇ, ਅਕਾਲ ਤਖਤ ਦੀ ਮੋਹਰ ਵਰਤ ਕੇ, ਜਿਹਦੇ ਹੱਕ ਦੇ ਵਿੱਚ ਇਹਨਾਂ ਨੇ ਘੱਟੋ ਘੱਟ 1 ਕਰੋੜ ਰੁਪਈਆ ਖਰਚ ਦਿੱਤਾ ਸੀ, ਜਿਹਦੇ ਹੱਕ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਦਮਦਮੀ ਟਕਸਾਲ ਨੂੰ, ਜਿੰਨੀਆਂ ਹੋਰ ਸਿੱਖ ਸੰਸਥਾਵਾਂ ਨੇ, ਉਹਨਾਂ ਨੂੰ ਆਪਦੇ ਹੱਕ 'ਚ ਭੁਗਤਾਉਣ ਤੋਂ ਬਾਅਦ ਇਹ ਬਾਦਲ ਕਿਆਂ ਨੂੰ ਲੱਗਦਾ ਸੀ ਸਰਕਾਰ ਸਾਡੇ ਕੋਲ ਆ, ਅਸੀਂ ਧਾਰਮਿਕ ਨੈਤਿਕਤਾ ਜਿਹੜੀ ਆ ਸਿੱਖਾਂ ਦੀ ਉਹ ਕਮਜ਼ੋਰ ਕਰ ਦਿਆਂਗੇ ਕਿ ਦੇਖੋ ਜੀ ਸਾਰੀਆਂ ਸਿੱਖ ਸੰਸਥਾਵਾਂ ਤਾਂ ਇਸ ਮਾਫੀਨਾਮੇ ਨੂੰ ਸਵੀਕਾਰ ਕਰਦੀਆਂ ਨੇ ਤੇ ਬਾਕੀ ਸਾਡੇ ਕੋਲੇ ਡਾਂਗ ਆ, ਤੋਂ ਪੁਲਿਸ ਤੋਂ ਛੱਤਰ ਫਰਵਾ ਕੇ ਇਹ ਸਾਰਾ ਜਿਹੜਾ ਹੈਗਾ ਮਸਲਾ ਵੀ ਡੇਰਾ ਸਰਸਾ ਨੂੰ ਜਿਹੜੀ ਮਾਫੀ ਆ ਉਹ ਦੇਤੀ ਗਈ ਆ, ਇਸ ਤਰ੍ਹਾਂ ਕਰ ਦਿਆਂਗੇ। ਪਰ ਉਸ ਵੇਲੇ ਸਿੱਖ ਜਵਾਨੀ ਨੇ ਜਿਸ ਤਰੀਕੇ ਨਾਲ ਡਟ ਕੇ ਕੌਮ ਦੇ ਹੱਕ ਵਿੱਚ ਪਹਿਰਾ ਦਿੱਤਾ, ਬਾਦਲ ਕਿਆਂ ਦੀ ਪੁਲਿਸ ਜਿਹੜੀ ਆ ਉਹ ਸਿੱਖ ਕੌਮ ਨੂੰ ਝੁਕਾ ਨਹੀਂ ਸਕੀ ਤੇ ਉਸ ਮੌਕੇ ਵੀ ਸਿੱਖ ਜਵਾਨੀ ਨੇ ਪੂਰਾ ਗਹਿ ਗੱਡਮਾ ਸੰਘਰਸ਼ ਜਿਹੜਾ ਹੈਗਾ ਉਹ ਲੜਿਆ। ਬੇਸ਼ੱਕ ਸ਼ਹਾਦਤਾਂ ਵੀ ਹੋਈਆਂ, ਪਰ ਸਿੱਖਾਂ ਨੇ ਜਿਹੜਾ ਅਕਾਲ ਤਖਤ ਸਾਹਿਬ ਤੋਂ ਗਲਤ ਫੈਸਲਾ ਹੋਇਆ ਸੀ, ਉਸ ਫੈਸਲੇ ਤੋਂ ਇਹਨਾਂ ਨੂੰ ਪੈਰ ਪਿੱਛੇ ਕਰਨੇ ਪਏ। ਇੱਥੋਂ ਤੱਕ ਕਿ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਥਾਕਾਰ, ਰਾਗੀ ਢਾਡੀ, ਪ੍ਰਚਾਰਕ ਆ, ਉਹਨਾਂ ਨੂੰ ਵੀ ਜਿਹੜਾ ਸੀ ਸੰਗਤਾਂ ਦਾ ਪੱਖ ਸੱਚਾ ਲੱਗਿਆ ਤੇ ਉਹ ਇਧਰ ਹੱਕ ਵਿੱਚ ਖੜੇ। ਤੇ ਉਸ ਟਾਈਮ ਇੱਕ ਦਿਨ ਇੱਥੇ ਜਥੇਦਾਰ ਉਦੋਂ ਗੁਰਬਚਨ ਸਿੰਘ ਹੁੰਦਾ ਸੀ, ਇਹਨੂੰ ਅਸੀਂ ਦਰਬਾਰ ਸਾਹਿਬ ਦੇ ਵਿੱਚ ਮੰਜੀ ਸਾਹਿਬ ਦੇ ਵਿੱਚ ਦੇਖਿਆ ਵੀ ਇੱਥੇ ਜਦੋਂ ਪਸ਼ਚਾਤਾਪ ਦਿਵਸ ਵਜੋਂ ਇਹਨਾਂ ਨੇ ਜਿਹੜਾ ਪ੍ਰਚਾਰਕਾਂ ਨੇ ਪਾਠ ਕਰਾਇਆ ਸੀ, ਇੱਥੇ ਉਹਨੂੰ ਧੱਕੇ ਮਾਰ ਕੇ ਭਜਾਤਾ ਵੀ ਚੱਲ ਇੱਥੋਂ ਤੇਰੇ ਵਰਗਾਂ ਦੀ ਲੋੜ ਨਹੀਂ, ਤੁਸੀਂ ਤਾਂ ਸਾਰਾ ਇਹ ਮਾਹੌਲ ਖਰਾਬ ਕੀਤਾ ਹੋਇਆ। ਸੋ ਉਸ ਮੌਕੇ ਵੀ ਅਸੀਂ ਦੇਖਿਆ ਕਿ ਸਿੱਖ ਜਵਾਨੀ ਆਪਦੇ ਫਰਜ਼ ਨਿਭਾਉਣ ਨੂੰ ਤਿਆਰ ਆ ਤੇ ਭਾਰਤੀ ਸਟੇਟ ਦਾ ਜਾਂ ਸਰਸੇ ਵਾਲਿਆਂ ਦਾ ਜਾਂ ਬਾਦਲ ਦਲ ਦਾ ਥੋਪਿਆ ਹੋਇਆ ਨੈਰੇਟਿਵ ਪ੍ਰਵਾਨ ਨਹੀਂ ਕਰਦੀ। ਫਿਰ ਬਾਅਦ ਵਿੱਚ ਜਦੋਂ ਵੀ ਕਿਸੇ ਹੋਰ ਮੌਕੇ, ਚਾਹੇ ਉਹ ਨਾਨਕ ਸ਼ਾਹ ਫਕੀਰ ਫਿਲਮ ਦਾ ਹੋਵੇ, ਚਾਹੇ ਸਾਡਾ ਹੱਕ ਫਿਲਮ ਦਾ ਮਸਲਾ ਹੋਵੇ, ਚਾਹੇ ਉਹ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਵਾਲਾ ਮੁੱਦਾ ਹੋਵੇ, ਹਰ ਮੌਕੇ ਉੱਤੇ ਆਪਾਂ ਦੇਖ ਰਹੇ ਹਾਂ ਕਿ ਸਿੱਖ ਜਵਾਨੀ ਆਪਦਾ ਸਹੀ ਤੇ ਠੋਸ ਰੂਪ ਸਰੂਪ ਲੈ ਕੇ ਸਾਡੇ ਸਾਹਮਣੇ ਪੇਸ਼ ਹੋਈ ਆ। ਜਦੋਂ ਕਿਸਾਨ ਸੰਘਰਸ਼ ਚੱਲਿਆ ਤਾਂ ਜਿਹੜੇ ਬਾਹਰਲੇ ਮੁਲਕਾਂ 'ਚ ਗਏ ਹੋਏ ਸਾਡੀ ਕੌਮ ਦੇ ਭਾਈਚਾਰੇ ਦੇ ਹਿੱਸੇ ਨੇ, ਉਹ ਵੀ ਕਾਮਰੇਡਾਂ ਦੀ ਬੋਲੀ ਬੋਲਣ ਲੱਗ ਪਏ ਸੀ। ਉਹ ਵੀ ਕਹਿਣ ਜੀ ਤੁਸੀਂ ਸਿੱਖੋ ਨਾ ਕਹੋ, ਉੱਥੇ ਜੋ ਬੋਲੇ ਸੋ ਨਿਹਾਲ, ਜਾਂ ਤੁਸੀਂ ਸਿੱਖ ਜਿਹੜੀ ਆ ਸਿੱਖੀ ਵਾਲੀ ਗੱਲ ਥੋੜੀ ਜਿਹੀ ਘਟਾ ਲਓ, ਇਹ ਜੀ ਕਿਤੇ ਮੋਰਚੇ ਨੂੰ ਸੱਟ ਨਾ ਵੱਜ ਜੇ। ਖੁਦ ਮੈਨੂੰ ਬਹੁਤ ਸਾਰੇ ਬੰਦਿਆਂ ਨੇ ਸਾਡੇ ਪ੍ਰੋਗਰਾਮ ਜਿਹੜੇ TV 84 ਤੇ ਦੇਖਣੇ, ਉਸ ਤੋਂ ਬਾਅਦ ਫੋਨ ਲੱਭਣਾ ਕਰਕੇ ਫੋਨ ਤੇ ਜਾਂ ਫੇਸਬੁੱਕ ਦੇ ਉੱਤੇ ਅਕਾਊਂਟ ਲੱਭ ਕੇ, ਮੇਰਾ ਟਵਿੱਟਰ ਤੇ ਲੱਭ ਕੇ ਮੈਨੂੰ ਉਹਨਾਂ ਨੇ ਕਈਆਂ ਨੇ ਬਾਹਰੋਂ ਫੋਨ ਕਰਕੇ ਕਿਹਾ ਕਿ ਜੀ ਤੁਸੀਂ ਵੀ ਥੋੜਾ ਜਿਹਾ ਹਿਸਾਬ ਨਾਲ ਚੱਲੋ, ਤੁਸੀਂ ਉੱਥੇ ਸਿੱਖ ਜਜ਼ਬਾਤਾਂ ਦੀ ਠੀਕ ਆ, ਉੱਥੇ ਬੇਕਦਰੀ ਕਈ ਲੋਕ ਕਰਦੇ ਨੇ, ਪਰ ਉਸ ਪਲੇਟਫਾਰਮ ਨੂੰ ਕਿਤੇ ਨੁਕਸਾਨ ਨਾ ਹੋ ਜੇ, ਕਿਸਾਨ ਸੰਘਰਸ਼ ਦੇ ਵਿੱਚ ਆਪਣੇ ਉੱਤੇ ਕਿਤੇ ਗੱਲ ਨਾ ਆ ਜੇ ਕਿ ਸਿੱਖਾਂ ਨੇ ਕੰਮ ਖਰਾਬ ਕਰਤਾ। ਸੋ ਉਸ ਮੌਕੇ ਵੀ ਅਸੀਂ ਦੇਖਿਆ ਕਿ ਦੀਪ ਸਿੱਧੂ ਜਾਂ ਹੋਰ ਬਹੁਤ ਸਾਰੇ ਸਿੱਖ ਨੌਜਵਾਨਾਂ ਨੇ ਆਪਦਾ ਸਹੀ ਜਿਹੜਾ ਫਰਜ਼ ਆ ਉਹ ਸਮਝਿਆ ਤੇ ਨਿਭਾਇਆ। ਉਹਨਾਂ ਨੇ ਪੰਜਾਬੀ ਕਾਮਰੇਡਾਂ ਦਾ, ਇੰਡੀਅਨ ਸਟੇਟ ਦਾ
ਜਾਂ ਹੋਰ ਬਹੁਤ ਸਾਰੇ ਲੋਕਾਂ ਦਾ ਜਿਹੜਾ ਥੋਪਿਆ ਹੋਇਆ ਨੈਰੇਟਿਵ ਸੀਗਾ ਉਹ ਨਹੀਂ, ਉਹਨਾਂ ਨੇ ਸਿੱਖ ਜਗਤ ਦੇ ਹਿੱਤਾਂ ਅਤੇ ਜਜ਼ਬਾਤਾਂ ਦੇ ਅਨੁਸਾਰ ਨੈਰੇਟਿਵ ਜਿਹੜਾ ਸੀਗਾ ਉਹਨੂੰ ਅੱਗੇ ਤੋਰਿਆ। ਆ ਜਿਹੜਾ ਹੁਣ ਸਿੱਧੂ ਮੂਸੇ ਵਾਲੀ ਗੱਲ ਚੱਲਦੀ ਆ, ਮੈਂ ਇਹਦੇ ਤੇ ਵੀ ਬੜਾ ਇਸ ਗੱਲ ਨੂੰ ਲੈ ਕੇ ਜਿਹੜਾ ਤਸੱਲੀ ਆ ਮਨ ਨੂੰ ਕਿ ਇੱਕ ਪਾਸੇ ਇੰਡੀਅਨ ਸਟੇਟ ਜਿਹੜੀ ਆ ਉਹ ਇੱਕ ਨੈਰੇਟਿਵ ਸਿਰਜਣ ਦੇ ਯਤਨ ਵਿੱਚ ਆ। ਉਹ ਬਾਰ-ਬਾਰ ਇਹ ਗੱਲ ਕਹਿਣ ਨੂੰ ਹੈਗੀ ਆ ਕਿ ਦੇਖੋ ਜੀ ਇਹ ਤਾਂ ਪਾਕਿਸਤਾਨ ਦਾ ਕੰਮ ਆ, ਇਹ ਤਾਂ ਜੀ ਗੁੰਡੇ ਬਦਮਾਸ਼ਾਂ ਦਾ ਕੰਮ ਆ। ਪਰ ਜਿਹੜੇ ਸਿੱਖ ਨੇ ਨੌਜਵਾਨ ਖਾਸ ਤੌਰ ਤੇ ਉਹ ਪੂਰਾ ਜ਼ੋਰ ਲਾ ਕੇ ਕਹਿ ਰਹੇ ਨੇ ਕਿ ਤੁਸੀਂ ਜੋ ਮਰਜ਼ੀ ਆਖੀ ਚੱਲੋ, ਜੋ ਮਰਜ਼ੀ ਗੋਲਡੀ ਬਰਾੜ ਰਾਹੀਂ, ਲਾਰੈਂਸ ਜਿਹੜਾ ਬਿਸ਼ਨੋਈ ਆ ਉਹਦੇ ਰਾਹੀਂ, ਬੇਸ਼ੱਕ ਤੁਸੀਂ ਸਾਨੂੰ ਇਹਨਾਂ ਬਦਮਾਸ਼ਾਂ ਦੇ ਗਰੋਹ ਤੋਂ ਇਹ ਕਹਾ ਦਿਓ ਕਿ ਹਾਂਜੀ ਸਾਨੂੰ ISI ਨੇ ਪਾਕਿਸਤਾਨ ਬਿਠਾ ਕੇ ਆ ਬੰਦੇ ਰਾਹੀਂ ਇਸ ਤਰ੍ਹਾਂ ਇਹ ਵਾਰਦਾਤ ਕਰਨ ਨੂੰ ਕਿਹਾ, ਸਾਨੂੰ ਤਾਂ ਇਹਨਾਂ ਗੱਲਾਂ ਨਾਲ ਕੋਈ ਮਤਲਬ ਨਹੀਂ। ਸਾਡੇ ਹਿਸਾਬ ਨਾਲ ਇਹ ਕਤਲ ਜਿਹੜਾ ਹੈ ਇਹ ਭਾਰਤੀ ਸਟੇਟ ਸਿਸਟਮ ਨੇ ਕਰਵਾਇਆ ਤੇ ਇਹਦੇ ਵਿੱਚ ਉਹਨਾਂ ਦੇ ਕੋਲ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀਆਂ ਦਲੀਲਾਂ ਨੇ। ਜਿਵੇਂ ਉਹ ਕਹਿੰਦੇ ਨੇ ਕਿ ਜਦੋਂ ਸਾਲ 2 ਸਾਲ ਤੋਂ ਪਹਿਲਾਂ ਤੋਂ ਹੀ ਪਤਾ ਲੱਗਦਾ ਸੀ, ਖਾਸ ਤੌਰ ਤੇ ਹੁਣ ਤਾਂ 6 ਮਹੀਨਿਆਂ ਤੋਂ ਪਤਾ ਹੀ ਸੀ ਕਿ ਸਿੱਧੂ ਮੂਸੇਵਾਲਾ ਜਿਹੜਾ ਹੈ ਉਹਦੀ ਜਾਨ ਨੂੰ ਖਤਰਾ, ਤੇ ਜਦੋਂ ਤੁਹਾਨੂੰ ਇਹ ਪਤਾ ਸੀ ਫਿਰ ਤੁਸੀਂ ਉਹਨੂੰ ਮਰਨ ਦਿੱਤਾ, ਜਾਣੀ ਕਿ ਉਹਦੀ ਸਿਕਿਉਰਿਟੀ ਵਾਪਸ ਲੈ ਕੇ ਮੀਡੀਆ ਦੇ ਰਾਹੀਂ ਕਾਤਲਾਂ ਨੂੰ ਦੱਸ ਦਿੱਤਾ ਕਿ ਅੱਜ ਬੇਸ਼ੱਕ ਦੀ ਮਾਰ ਲਓ, ਅੱਜ ਉਹਦੇ ਕੋਲੇ ਸਿਕਿਉਰਿਟੀ ਹੈ ਨਹੀਂ। ਜਿਹੜਾ ਪੰਜਾਬ ਤੁਸੀਂ ਇੱਥੇ ਇੰਨੀਆਂ ਵੱਡੀਆਂ ਬਾਹਰੋਂ ਕੰਪਨੀਆਂ ਮੰਗਾ ਕੇ ਵੀ ਘੱਲੂ ਘਰਾਂ ਦੇ ਹੜਾ ਰਿਹਾ, ਉੱਥੇ ਚੱਪੇ ਚੱਪੇ ਉੱਤੇ ਤੁਸੀਂ ਲਾਤੀ ਆ ਖਾਕੀ ਵਰਦੀ, ਉਹ ਇੱਥੋਂ ਮਾਨਸਾ ਤੋਂ ਲੈ ਕੇ ਬਠਿੰਡੇ ਤੱਕ ਜਾਂ ਹਰਿਆਣੇ ਨੂੰ ਜਾਂਦੀਆਂ ਸੜਕਾਂ ਜਿਹੜੀਆਂ ਸੀ ਜਿੱਧਰ ਜਿੱਧਰ ਉਹ ਗੁੰਡੇ ਬਦਮਾਸ਼ ਗਏ ਜਿਨ੍ਹਾਂ ਨੇ ਕਤਲ ਕੀਤਾ, ਉੱਥੇ ਕੋਈ ਨਾਕਾ ਨਹੀਂ ਟੱਕਰਿਆ। ਉਹ ਆਰਾਮ ਦੇ ਨਾਲ ਆਪੋ ਦੇ ਹਜੇ ਤੱਕ ਕੋਈ ਚੱਜ ਹੱਲ ਦਾ ਬੰਦਾ ਤੁਸੀਂ ਫੜ ਨਹੀਂ ਸਕੇ, ਮਹੀਨਾ ਹੋਣ ਵਾਲਾ ਇਸ ਗੱਲ ਨੂੰ। ਸੋ ਭਾਰਤੀ ਹਕੂਮਤੀ ਸਿਸਟਮ, ਖੁਫੀਆ ਏਜੰਸੀਆਂ ਜਾਂ ਜਿਹੜੀ ਪੰਜਾਬ ਸਰਕਾਰ ਆ, ਇਹ ਸਾਰੇ ਕਸ ਨੇ ਰਲ ਕੇ ਸਿੱਖ ਕੌਮ ਕਹਿੰਦੀ ਆ ਕਿ ਇਹ ਕਤਲ ਜਿਹੜਾ ਹੈਗਾ ਉਹ ਕਰਵਾਇਆ। ਅੱਜ ਇਹ ਗੱਲ ਦੇ ਨਾਲ ਨਾਲ ਇਸ ਗੱਲ ਨੂੰ ਬਲ ਦੇਣ ਲਈ ਉਹਨਾਂ ਨੇ SYL ਜਿਹੜਾ ਗਾਣਾ ਉਹਦੀ ਚਰਚਾ ਛੇੜੀ ਹੈ। ਬਹੁਤ ਸਾਰੇ ਭੈਣ ਭਰਾਵਾਂ ਨੂੰ ਚੇਤੇ ਨਹੀਂ ਹੋਣਾ ਕਿ ਸਤਲੁਜ ਜਮਨਾ ਲਿੰਕ ਨਹਿਰ ਹੀ ਇਸ ਸਾਰੇ ਪਵਾੜੇ ਦੇ ਵਿੱਚ ਮੇਨ ਜਿਹੜੀ ਮੁੱਖ ਚੀਜ਼ ਬਣ ਸਕੀ ਹੈ। ਪੰਜਾਬ ਨੂੰ ਬੰਜਰ ਬਣਾਉਣ ਦੇ ਲਈ, ਪੰਜਾਬ ਨੂੰ ਘਸਿਆਰਾ ਬਣਾਉਣ ਦੇ ਲਈ, ਪੰਜਾਬ ਨੂੰ ਹੱਥਲ ਕਰਨ ਦੇ ਲਈ ਇੰਡੀਅਨ ਸਟੇਟ ਸਿਸਟਮ ਨੇ ਕਸਰ ਤਾਂ ਕੋਈ ਛੱਡੀ ਨਹੀਂ। ਪਰ ਪੰਜਾਬ ਦੇ ਪਾਣੀ ਖੋਹਣ ਦੇ ਲਈ ਸਤਲੁਜ ਦਾ ਪਾਣੀ ਜਮਨਾ ਦਰਿਆ 'ਚ ਪਾਉਣ ਦੀ ਜਿਹੜੀ ਖੇਡ ਖੇਡੀ ਜਾ ਰਹੀ ਹੈ, ਉਹਦੇ ਤਹਿਤ ਜੋ ਪੱਤੇਬਾਜ਼ੀ ਚੱਲ ਰਹੀ ਹੈ, ਉਹ ਜਦੋਂ ਬਾਦਲ ਕੇ ਵੀ ਵਰਤੇ ਗਏ। ਬਹੁਤ ਸਾਰੇ ਲੋਕਾਂ ਨੂੰ ਚੇਤਾ ਨਹੀਂ ਹੋਣਾ, ਦੱਸ ਦਈਏ ਕਿ 2 ਕਰੋੜ ਰੁਪਈਆ ਬਾਦਲ ਸਾਹਿਬ ਨੇ ਨਹਿਰ ਬਣਾਉਣ ਦੇ ਲਈ ਆਪਦੇ ਯਾਰ ਤੋਂ, ਹਰਿਆਣੇ ਵਾਲੇ ਚੌਧਰੀ ਦੇਵੀ ਲਾਲ ਤੋਂ ਮਨਜ਼ੂਰ ਕਰ ਲਿਆ ਸੀ, ਜਿਹਦੇ ਨਾਲ ਉਹਦੀ ਉੱਥੇ ਚੜਾਈ ਹੋ ਗਈ ਵੋਟਾਂ 'ਚ ਕਿ ਦੇਖੋ ਜੀ ਆਪਾਂ ਨੂੰ ਪੰਜਾਬ ਦਾ ਪਾਣੀ ਆ ਰਿਹਾ। ਜਿਵੇਂ ਪਿੱਛੇ ਜੇ ਇੱਕ ਆਮ ਆਦਮੀ ਪਾਰਟੀ ਦਾ ਹਰਿਆਣੇ ਦਾ ਲੀਡਰ ਸੀਗਾ ਜਿਹੜਾ ਉਹ ਕਹਿੰਦਾ ਸੀਗਾ ਕਿ ਆ ਬਸ ਵੋਟਾਂ ਜਿਹੜੀਆਂ ਲੱਗੀਆਂ 1-2 ਵਾਰੀ ਪੈਣੀਆਂ, ਫਿਰ ਸਾਡੀ ਪੰਜਾਬ ਦੇ ਵਿੱਚ ਵੀ ਸਰਕਾਰ ਹੋਣੀ ਆ, ਦਿੱਲੀ 'ਚ ਵੀ ਸਾਡੀ ਹੋਣੀ ਆ, ਹਰਿਆਣੇ 'ਚ ਵੀ ਸਾਡੀ ਹੋਣੀ ਆ, ਫਿਰ ਦੇਖੋ ਅਸੀਂ ਪੰਜਾਬ ਦਾ ਪਾਣੀ ਇੱਥੇ ਲੈ ਆਉਣਾ। ਕੋਈ ਏਡੇ ਚੱਕਰ ਵਾਲੀ ਗੱਲ ਨਹੀਂ। ਪਿਛਲੇ ਮਹੀਨੇ ਇੱਕ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਇਹ ਗੱਲ ਆਖੀ ਆ ਨਾ। ਇਵੇਂ ਦੀਆਂ ਗੱਲਾਂ ਜਿਹੜੀਆਂ ਸੀ ਇਹ ਦੋਨੇ ਰਲ ਮਿਲ ਕੇ ਚਟਾਲੇ ਹੋਣਾ ਨਾਲ ਯਾਰੀ ਹੈ ਇਹਨਾਂ ਦੀ। ਉਹਨਾਂ ਨੂੰ ਫਾਇਦਾ ਦੇਣ ਦੇ ਲਈ ਪਿੱਛੇ ਜੇ ਬਾਦਲ ਸਾਹਿਬ ਗਏ ਉੱਥੇ ਵੋਟਾਂ 'ਚ ਤੇ ਥਾਂ ਥਾਂ ਦੇ ਉੱਤੇ ਬੈਨਰ ਮਗਰ ਲੱਗੇ ਹੋਏ ਸੀਗੇ ਕਿ ਸਤਲੁਜ ਜਮਨਾ ਲਿੰਕ ਨਹਿਰ ਬਣੇਗੀ। ਪੰਜਾਬ ਦੇ ਵਿੱਚ ਸਤਲੁਜ ਜਮਨਾ ਲਿੰਕ ਨਹਿਰ ਜਿਹੜੀ ਆ ਉਹਦੇ ਨੁਕਸਾਨ ਦੀ ਗੱਲ ਬੱਚਾ ਬੱਚਾ ਜਾਣਦਾ, ਪਰ ਬਾਦਲ ਸਾਹਿਬ ਜਿਹੜੇ ਆ ਉਹਦੇ ਲਈ ਬਣਾਉਣ ਦੇ ਲਈ 2 ਕਰੋੜ ਰੁਪਈਆ ਉਧਰੋਂ ਮਨਜ਼ੂਰ ਕਰੀ ਜਾਂਦੇ ਆ। ਇੱਕ ਪਾਸੇ ਪੰਜਾਬ ਪਿੱਟ ਰਿਹਾ ਕਿ ਸਾਡੇ ਪਾਣੀ ਸਾਡਾ ਹੱਕ ਆ, ਦੂਜੇ ਪਾਸੇ ਇਹ ਨਜਾਇਜ਼ ਤੌਰ ਤੇ ਚੈੱਕ ਮਨਜ਼ੂਰ ਕਰਕੇ ਉਹਨਾਂ ਦਾ ਕੇਸ ਮਜ਼ਬੂਤ ਕਰਦੇ ਆ, ਪੰਜਾਬ ਦਾ ਕੇਸ ਜਿਹੜਾ ਕਮਜ਼ੋਰ ਕਰਦੇ ਆ। ਬਾਅਦ ਵਿੱਚ ਆ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ, ਜਿੱਦਣ ਕਪੂਰੀ ਨਹਿਰ ਦਾ ਮੋਰਚਾ ਲੱਗਿਆ ਜਾਂ ਇੰਦਰਾ ਗਾਂਧੀ ਟੱਕ ਲਾਉਣ ਆਈ ਆ ਸੋਸ਼ਲ ਮੀਡੀਆ ਦੇ ਉੱਤੇ ਉਹ ਪੋਸਟਰ ਘੁੰਮਦਾ ਫਿਰਦਾ ਜਿਹਦੇ ਵਿੱਚ ਇੰਦਰਾ ਗਾਂਧੀ ਨੂੰ ਵੈਲਕਮ ਕੀਤਾ ਇਹਨੇ ਕੈਪਟਨ ਅਮਰਿੰਦਰ ਸਿੰਘ ਨੇ। ਇਵੇਂ ਹੀ ਜਿਹੜਾ ਸਰਜੀਤ ਸਿੰਘ ਬਰਨਾਲਾ ਜਾਂ ਉਹਦੀ ਸਰਕਾਰ 'ਚ ਕੈਪਟਨ ਕਮਲਜੀਤ ਹੁੰਦਾ ਸੀ, ਉਹਨਾਂ ਨੇ ਕੋਈ ਕਸਰ ਨਹੀਂ ਛੱਡੀ। ਜਿੰਨੀ ਕੁ ਨਹਿਰ ਬਣੀ ਆ ਉਹ ਬਰਨਾਲੇ ਸਰਕਾਰ ਮੌਕੇ ਬਣੀ ਹੈ। ਇਹ ਜਿਹੜਾ ਨਹਿਰ ਦਾ ਕੰਮ ਚੱਲ ਰਿਹਾ ਸੀ ਇਹਦੇ ਉੱਤੇ ਮੋਰਚਾ ਲੱਗਿਆ ਸੀ। ਉਹੀ ਮੋਰਚਾ ਬਾਅਦ 'ਚ ਧਰਮਯੁੱਧ ਮੋਰਚੇ 'ਚ ਬਦਲਿਆ। ਉਸੇ ਮੋਰਚੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿਹੜੇ ਆ ਉਹਨਾਂ ਦਾ ਉਭਾਰ ਹੁੰਦਾ। ਉਸੇ ਮੋਰਚੇ ਦੇ ਸਿਖਰ ਉੱਤੇ ਘੱਲੂ ਘਾਰਾ ਵਾਪਰਦਾ ਜਦੋਂ 6 ਜੂਨ ਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਤੇ ਹੋਰ ਸਿੱਖ ਸ਼ਹੀਦ ਹੁੰਦੇ ਆ। ਉਹਦੇ ਵਿੱਚੋਂ ਇਹ ਖਾਲਿਸਤਾਨ ਦਾ ਸੰਘਰਸ਼ ਹੋਰ ਬੁਲੰਦ ਹੁੰਦਾ। ਅਖੀਰ ਖਾੜਕੂ ਜਥੇਬੰਦੀਆਂ ਨੂੰ ਇਹ ਲੱਗਿਆ
ਕਿ ਇਸ ਮੌਕੇ ਬਾਦਲ ਦਲ ਵਾਲੇ ਤਾਂ ਹੁਣ ਘੁਰਨਿਆਂ 'ਚ ਵੜ ਗਏ ਤੇ ਹੋਰ ਕਿਸੇ ਸਿਆਸੀ ਧਿਰ ਤੋਂ ਕੋਈ ਆਸ ਨਹੀਂ, ਤੇ ਇਹ ਪੰਜਾਬ ਦਾ ਪਾਣੀ ਲੁੱਟੇ ਜਾਣ ਵਾਲੀ ਨਹਿਰ ਬਣ ਰਹੀ ਹੈ, ਇਹਨੂੰ ਕਿਸੇ ਤਰੀਕੇ ਨਾਲ ਰੋਕਿਆ ਜਾਵੇ। ਸੋ ਇਹਦੇ ਲਈ ਐਕਸ਼ਨ ਕੀਤੇ ਗਏ। ਪਹਿਲੀ ਕਾਰਵਾਈ ਇੱਥੇ ਰੋਪੜ ਦੇ ਕੋਲ ਜਿਹੜੇ ਉੱਥੇ ਮਜ਼ਦੂਰ ਲੱਗੇ ਸੀ ਜਾਂ ਹੋਰ ਅਧਿਕਾਰੀ ਸੀ, ਉਹਨਾਂ ਤੇ ਅਟੈਕ ਕੀਤਾ ਗਿਆ ਕਿ ਆਪੇ ਡਰ ਡਰ ਕੇ ਭੱਜ ਜਾਣਗੇ, ਸਾਡਾ ਪੰਜਾਬ ਦਾ ਪਾਣੀ ਲੁੱਟੇ ਜਾਣ ਵਾਲੀ ਨਹਿਰ ਬਣਾ ਰਹੇ ਨੇ। ਫੇਰ ਜਦੋਂ ਨਾ ਕੰਮ ਰੁਕਿਆ, ਅਖੀਰ 1990 ਦੇ ਵਿੱਚ ਜਿਹੜਾ ਸੀਗਾ ਬੱਬਰ ਖਾਲਸਾ ਵੱਲੋਂ ਐਕਸ਼ਨ ਕੀਤਾ ਗਿਆ। ਭਾਈ ਬਲਵਿੰਦਰ ਸਿੰਘ ਜਟਾਣੇ ਉਹਨਾਂ ਨੇ ਭਾਈ ਸੁਖਦੇਵ ਸਿੰਘ ਬੱਬਰ ਦੀ ਕਮਾਂਡ ਹੇਠ ਉਹ ਕਾਰਵਾਈ ਕੀਤੀ ਸੀ। ਤਾਂ ਜਦੋਂ ਇਹ ਕਾਰਵਾਈ ਹੋਈ ਆ, ਜਿਹੜੀ SYL ਦੇ ਦਫ਼ਤਰ ਤੇ ਅਟੈਕ ਹੋਇਆ, ਉਸ ਮੌਕੇ ਬਹੁਤ ਹੱਲਾ ਗੁੱਲਾ ਮਚਿਆ, ਬੜਾ ਰੌਲਾ ਰੱਪਾ ਪਿਆ ਬਈ ਇਹ ਜਿਹੜਾ ਐਕਸ਼ਨ ਆ ਬਈ ਅਸੀਂ ਤਾਂ ਜੀ ਹੁਣ ਜਿਹੜੇ ਨਹਿਰੀ ਵਿਭਾਗ ਦੇ ਅਫਸਰ ਸੀ ਉਹ ਕਹਿੰਦੇ ਜੀ ਸਾਡੇ ਹੱਥ ਖੜੇ ਆ। ਸੋ ਜਿੱਦਣ ਸਤਲੁਜ ਜਮਨਾ ਲਿੰਕ ਨਹਿਰ ਦੇ ਅਧਿਕਾਰੀਆਂ ਦੇ ਉੱਤੇ ਅਟੈਕ ਹੋਇਆ, ਮੈਨੂੰ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਗੂਗਲ ਦੇ ਉੱਤੇ ਮੈਂ ਸਰਚ ਮਾਰੀ ਤੇ ਉਹਦੀ ਬੇਟੀ ਦੀ ਇੱਕ ਖਬਰ ਲੱਭੀ, ਜਿਹਦੇ ਵਿੱਚ ਉਹ ਜਿਹੜਾ ਅਧਿਕਾਰੀ ਉੱਥੇ ਮਾਰਿਆ ਗਿਆ ਸੀ SYL ਦਾ ਚੀਫ ਇੰਜੀਨੀਅਰ ਦੇ ਨਾਲ, ਵੀ ਉਹਨੇ ਬੇਟੀ ਨੇ ਬੜਾ ਕਿਹਾ, ਗੱਲਾਂ ਕੀਤੀਆਂ ਸੀਗੀਆਂ। ਉਹ ਪੜ੍ਹ ਕੇ ਬੰਦਾ ਭਾਵੁਕ ਵੀ ਹੁੰਦਾ। ਪਰ ਗੱਲ ਇਹ ਆ ਕਿ ਸਾਡੇ ਪੰਜਾਬ ਦੇ ਪਾਣੀ ਲੁੱਟੇ ਜਾ ਰਹੇ ਹੋਣ ਤੇ ਅਸੀਂ ਕਿਹੜੇ ਖੂਹ 'ਚ ਜਾਈਏ। ਸੋ 1990 ਨੂੰ 23 ਜੁਲਾਈ ਨੂੰ ਸਵੇਰੇ 10:30 ਵਜੇ ਜਿਹੜਾ 26 ਸੈਕਟਰ ਵਾਲਾ SYL ਦਾ ਦਫ਼ਤਰ ਆ, ਉੱਥੇ ਸਿੰਘਾਂ ਨੇ ਇਹ ਕਾਰਵਾਈ ਕੀਤੀ ਸੀਗੀ, ਜਿਹਦੇ 'ਚ ਭਾਈ ਬਲਵਿੰਦਰ ਸਿੰਘ ਜਟਾਣਾ, ਭਾਈ ਚਰਨਜੀਤ ਸਿੰਘ ਚੰਨਾ, ਭਾਈ ਹਰਮੀਤ ਸਿੰਘ ਭਾਊਵਾਲ, ਭਾਈ ਜਸਵਿੰਦਰ ਸਿੰਘ ਕਾਲਾ ਭਾਊਵਾਲ, ਭਾਈ ਭਗਤ ਸਿੰਘ ਭਗਤਾ ਰੋਪੜ, ਭਾਈ ਵਿਸ਼ੇਸ਼ਰ ਸਿੰਘ ਫੌਜੀ ਲਹਾਰੀ ਵਾਲਾ ਫਤਿਹਗੜ੍ਹ ਸਾਹਿਬ ਵਾਲਾ, ਤੇ ਭਾਈ ਦਵਿੰਦਰ ਸਿੰਘ ਖੇੜੀ, ਭਾਈ ਧਿਆਨ ਸਿੰਘ ਝੰਜੋਟੀ, ਭਾਈ ਬਲਦੇਵ ਸਿੰਘ ਭੱਕੂ ਮਾਜਰਾ, ਭਾਈ ਅਮਰਜੀਤ ਸਿੰਘ, ਭਾਈ ਗੁਰਮੀਤ ਸਿੰਘ, ਇਹ ਸਾਰੇ ਇਸ ਇਲਾਕੇ ਦੇ ਵਿੱਚ ਸਰਗਰਮ ਸਿੰਘ ਸੀਗੇ। ਪਰ ਉਸ ਦਿਨ ਇਹ 4 ਸਿੰਘ ਜਿਹੜੇ ਸੀਗੇ ਉਸ ਕਾਰਵਾਈ ਲਈ ਗਏ ਸੀ। ਇਹਨਾਂ ਸਿੰਘਾਂ ਨੇ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਕਮਾਂਡ ਹੇਠ ਜਿਹੜਾ SYL ਦਾ ਮੁੱਖ ਇੰਜੀਨੀਅਰ ਸੀ MS ਸੀਕਰੀ, ਉਹਨੂੰ ਸ਼ੂਟ ਕੀਤਾ ਸੀਗਾ। ਤੇ ਜਿਹੜਾ ਅਵਤਾਰ ਸਿੰਘ ਔਲਖਾ, ਉਹ ਤਾਂ ਉੱਥੇ ਮੌਕੇ ਤੇ ਬਗੈਰ ਗੱਲ ਤੋਂ ਵਿਚਾਲੇ ਆ ਗਿਆ ਤੇ ਉਹ ਮੌਕੇ ਦੀ ਕ੍ਰਾਸ ਫਾਇਰਿੰਗ ਦੇ ਵਿੱਚ ਜਿਹੜਾ ਸੀਗਾ ਉਹ ਮਾਰਿਆ ਗਿਆ। ਭਾਈ ਬਲਵਿੰਦਰ ਸਿੰਘ ਜਟਾਣਾ, ਭਾਈ ਜਗਤਾਰ ਸਿੰਘ ਪੰਜੋਲਾ, ਭਾਈ ਬਲਵੀਰ ਸਿੰਘ ਫੌਜੀ ਮਕਰੋੜ ਵਾਲਾ ਤੇ ਭਾਈ ਹਰਮੀਤ ਸਿੰਘ ਭਾਊਵਾਲ, ਭਾਈ ਚਰਨੀ ਸਿੰਘ ਚੰਨਾ, ਇਹ ਉਹ ਸੂਰਮੇ ਆ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ ਤੇ ਨਹਿਰ ਰੋਕੀ ਹੈ। ਸੋ ਉਸ ਦਿਨ ਤੋਂ ਬਾਅਦ ਅੱਜ ਤੱਕ ਇੱਕ ਚਮਚਾ ਵੀ ਜਾਣੀ ਕਿ ਸੀਮੈਂਟ ਦਾ ਉੱਥੇ ਲੱਗਣ ਨਹੀਂ ਦਿੱਤਾ ਸਿੰਘਾਂ ਨੇ 1990 ਚ ਜਦੋਂ ਇਹ ਕਾਰਵਾਈ ਕੀਤੀ ਹੈ। ਉਸ ਤੋਂ ਬਾਅਦ ਵਿੱਚ ਫਿਰ ਅੱਗੇ ਕਾਰਵਾਈਆਂ ਚੱਲਦੀਆਂ ਰਹੀਆਂ। ਅੱਜ ਵੀ ਉਹ ਅਦਾਲਤ ਵਿੱਚ ਕੇਸ ਚੱਲ ਰਿਹਾ। ਹਰਿਆਣਾ ਤੇ ਦਿੱਲੀ ਸਰਕਾਰ ਰਲ ਮਿਲ ਕੇ ਸਾਰੇ ਪੰਜਾਬ ਦਾ ਪਾਣੀ ਲੁੱਟਣ ਤੋਂ ਅਜੇ ਤੱਕ ਪਿੱਛੇ ਨਹੀਂ ਮੁੜੇ ਹੈਗੇ। ਬੇਸ਼ੱਕ ਪਿੱਛੇ ਜੇ ਬਾਦਲ ਸਰਕਾਰ ਨੇ ਇੱਕ ਡਰਾਮਾ ਜਿਹਾ ਕੀਤਾ ਵੀ ਇਸ ਤਾਂ ਨਹਿਰ ਪੱਟਦੀ ਜੀ, ਜ਼ਮੀਨ ਲੋਕਾਂ ਨੂੰ ਵਾਪਸ ਕਰਤੀ, ਪਰ ਹਕੀਕਤ ਵਿੱਚ ਉਹ ਹਮਲਾ ਅਜੇ ਵੀ ਜਿਹੜਾ ਹੈਗਾ ਚੱਲ ਰਿਹਾ। ਤੇ ਉਹ ਕਹਿੰਦੇ ਆ ਕਿ ਅਸੀਂ ਪੰਜਾਬ ਦੇ ਵਿੱਚ ਪਾਣੀ ਵੀ ਜਿਹੜਾ ਹੈਗਾ ਲੈ ਕੇ ਜਾਵਾਂਗੇ। ਉਹ ਕਹਿੰਦੇ ਜੀ ਅਸੀਂ ਇੱਥੇ ਜਿਹੜਾ ਸਿਆਸੀ ਧਰਾਤਲ ਵਾਲਾ ਉਹੀ ਬਦਲ ਦਿਆਂਗੇ। ਤੁਹਾਡੇ ਸਾਹਮਣੇ ਹੀ ਆ, ਜਿਵੇਂ ਆਹ ਜਿਹੜਾ ਰਾਜ ਸਭਾ ਦਾ ਮੈਂਬਰ ਆਮ ਆਦਮੀ ਪਾਰਟੀ ਦਾ ਭਗਾਈ ਮਾਰਦਾ, ਕਦੇ ਨਾ ਕਦੇ ਇਹ ਗੱਲ ਵਾਪਰ ਵੀ ਸਕਦੀ ਹੈ, ਕਿਉਂਕਿ ਪੰਜਾਬ ਨਾਲ ਜੁੜੇ ਹੋਏ ਜਿਹੜੇ ਆਗੂ ਨੇ, ਚਾਹੇ ਉਹ ਕਾਂਗਰਸ ਦੇ ਨੇ ਚਾਹੇ ਉਹ ਆਮ ਆਦਮੀ ਪਾਰਟੀ ਦੇ, ਉਹ ਤਾਂ ਦਿੱਲੀ ਦੀ ਬੋਲੀ ਬੋਲਦੇ ਆ। ਭਗਵੰਤ ਮਾਨ ਤੁਹਾਨੂੰ ਪਤਾ ਹੀ ਆ, ਤੁਹਾਡੇ ਸਾਹਮਣੇ ਹੀ ਆ ਵੀ ਕਿਵੇਂ ਇਹ ਕੇਜਰੀਵਾਲ ਸਾਹਮਣੇ ਝੁਕਿਆ ਤੇ ਲਿਖਿਆ ਹੋਇਆ। ਸੋ ਕੱਲ ਕਲਾ ਨੂੰ BJP ਤੇ ਆਮ ਆਦਮੀ ਪਾਰਟੀ ਜਦੋਂ ਹੋਣਗੇ, ਪਹਿਲਾਂ ਕਾਂਗਰਸ ਅਤੇ ਬਾਦਲ ਦਲ ਹੁੰਦੇ ਸੀ ਵੀ ਕੇਂਦਰ ਦੇ ਵਿੱਚ, ਜੇ ਕਾਂਗਰਸ ਆ ਤਾਂ ਪੰਜਾਬ 'ਚ ਬਾਦਲ ਦਲ ਹੁੰਦਾ ਸੀ। ਜੇ ਪੰਜਾਬ ਦੇ ਵਿੱਚ ਬਾਦਲ ਦਲ ਸੱਤਾ 'ਚ ਨਹੀਂ ਹੈਗਾ ਤਾਂ ਪੰਜਾਬ ਦੇ ਕਾਂਗਰਸੀਆਂ ਨੂੰ ਵੀ ਇਸ ਗੱਲ ਦਾ ਹੁੰਦਾ ਸੀ ਵੀ ਅਸੀਂ ਪੰਜਾਬ ਤੋਂ ਲੋਕਾਂ ਤੋਂ ਵੋਟਾਂ ਲੈਣੀਆਂ ਨੇ, ਕੋਈ ਪੁੱਠਾ ਸਿੱਧਾ ਕੰਮ ਨਾ ਕਰੀਏ। ਭਾਵੇਂ ਇਹਨਾਂ ਦੀ ਚੱਲਦੀ ਚੁਲਦੀ ਨਹੀਂ ਸੀ। ਜੂਨ 84 ਜਾਂ ਨਵੰਬਰ 84 ਨੂੰ ਇਹਨਾਂ ਨੇ ਪੁੱਛਿਆ ਨਹੀਂ ਕਿਸੇ ਨੂੰ, ਇਹ ਤਾਂ ਐਵੇਂ ਜੁੱਤੀਆਂ ਖਾਣ ਨੂੰ ਰੱਖੇ ਨੇ ਇਹਨਾਂ ਦੇ ਪੰਜਾਬ ਦੇ ਵਿੱਚ। ਤੇ ਬਾਦਲ ਕਿਆਂ ਤੋਂ ਅੱਕੇ ਹੋਏ ਲੋਕ ਫਿਰ ਬਾਦਲ ਕਦੇ ਨਾ ਕਦੇ ਇਹਨਾਂ ਨੂੰ ਮੌਕਾ ਵੀ ਦੇ ਦਿੰਦੇ ਆ। ਜਿਵੇਂ ਆਪਾਂ ਪਿਛਲੇ ਪ੍ਰੋਗਰਾਮਾਂ 'ਚ ਇਹ ਗੱਲ ਮੰਨ ਚੁੱਕੇ ਆ ਕਿ 1997 ਤੋਂ 2002 ਤੱਕ ਜੇਕਰ ਬਾਦਲ ਦਲ ਵਾਲੇ ਸਟੈਂਡ ਨਾਲ ਗੱਲ ਕਰਦੇ, ਪੰਥ ਦੀ ਗੱਲ ਕਰਦੇ, ਪੰਜਾਬ ਦੀ ਗੱਲ ਕਰਦੇ, ਕੀਤੇ ਵਾਅਦਿਆਂ ਤੇ ਪਹਿਰਾ ਦਿੰਦੇ, ਤਾਂ 2002 ਤੋਂ 2007 ਤੱਕ ਕਦੇ ਵੀ ਕੈਪਟਨ ਦੀ ਜਾਂ ਕਾਂਗਰਸ ਦੀ ਜਿੰਨਾ ਜ਼ੁਲਮ ਪੰਜਾਬ 'ਚ ਕਾਂਗਰਸ ਨੇ ਕੀਤਾ, ਇਹਨਾਂ ਦਾ ਤਾਂ ਮੈਂਬਰ ਪੰਚਾਇਤ ਨਾ ਬਣੇ ਕੋਈ। ਇਹ ਜੇ ਇੱਥੇ ਸਰਕਾਰਾਂ ਬਣਾ ਰਹੇ ਨੇ ਨਾ, ਇਸ ਕਰਕੇ ਨਹੀਂ ਬਣਾ ਰਹੇ ਕਿ ਪੰਜਾਬ ਦੇ ਲੋਕਾਂ ਨੂੰ ਅਕਲ ਨਹੀਂ ਹੈਗੀ। ਪੰਜਾਬ ਦੇ ਲੋਕਾਂ ਕੋਲੇ ਅਲਟਰਨੇਟਿਵ ਕੋਈ ਨਹੀਂ ਸੀ। ਜਦੋਂ ਅਲਟਰਨੇਟਿਵ ਆਮ ਆਦਮੀ ਪਾਰਟੀ ਦੇ ਰੂਪ 'ਚ ਆਇਆ, ਲੋਕਾਂ ਨੇ ਹੁਣ ਇਹਨਾਂ ਨੂੰ ਮੌਕਾ ਦੇਤਾ। ਜੇਕਰ ਇਹ ਚੱਜ ਹਾਲ ਦੇ ਸਾਬਤ ਨਾ ਹੋਏ ਤਾਂ ਹੋਰ ਕਿਸੇ ਨੂੰ ਮੌਕਾ ਦੇਣਗੇ, ਕਿਉਂਕਿ ਸਿਆਸੀ ਜਿਹੜੀ ਇਹ ਘੁੰਮਣ ਘੇਰੀ ਆ,
ਇਹਦੇ ਵਿੱਚ ਜੋ ਉਹਨਾਂ ਨੂੰ ਅਲਟਰਨੇਟਿਵ ਲੱਭਦਾ ਬਾਦਲਕਿਆਂ ਤੋਂ ਕਾਂਗਰਸਿਆਂ ਤੋਂ ਖੜਾ ਛਡਾਉਣ ਲਈ, ਉਹ ਆਮ ਆਦਮੀ ਪਾਰਟੀ ਲੱਭੀ ਆ, ਜਿਹਦੇ ਦੁਆਲੇ ਹੋਏ ਨੇ। ਕਹਿਣ ਤੋਂ ਭਾਵ ਇਹ ਹੈ ਕਿ ਜਿਹੜਾ ਮਾਹੌਲ ਆ, ਇਸ ਮਾਹੌਲ ਦੇ ਵਿੱਚ ਦਿੱਲੀ ਤੋਂ ਜੋ ਸਾਜ਼ਿਸ਼ਾਂ ਚੱਲ ਰਹੀਆਂ ਨੇ, ਜੋ ਪੰਜਾਬ ਅਤੇ ਪੰਥ ਨੂੰ ਬਰਬਾਦ ਕਰਨ ਦੀਆਂ ਖੇਡਾਂ ਖੇਡੀਆਂ ਜਾ ਰਹੀਆਂ ਨੇ, ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ, ਉਹਦੇ ਵਿੱਚ ਅੱਡ-ਅੱਡ ਮੌਕਿਆਂ ਤੇ ਅੱਡ-ਅੱਡ ਸ਼ਖਸੀਅਤਾਂ ਉੱਭਰਦੀਆਂ ਰਹੀਆਂ ਨੇ, ਜਿਹੜੀਆਂ ਸਿੱਖ ਜਵਾਨੀ ਨੂੰ ਟੁੰਬਦੀਆਂ ਰਹੀਆਂ ਨੇ। ਬੇਸ਼ੱਕ ਉਹ ਸੰਤ ਭਿੰਡਰਾਂ ਵਾਲੇ ਸੀ, ਜਿਨ੍ਹਾਂ ਨੂੰ ਸ਼ਹੀਦ ਕਰਨ ਲਈ ਜਾਂ ਉਹਨਾਂ ਦੇ ਸਾਥੀਆਂ ਨੂੰ ਸ਼ਹੀਦ ਕਰਨ ਲਈ ਇਹਨਾਂ ਨੇ ਉਦੋਂ ਜੂਨ 84 ਚ ਘੱਲੂਘਾਰਾ ਵਾਪਰਾਇਆ। ਉਵੇਂ ਹੀ ਬਾਅਦ ਵਿੱਚ ਪੰਜਾਬ ਦੇ ਹੱਕਾਂ ਲਈ ਲੜਨ ਵਾਲੇ ਬੇਸ਼ੁਮਾਰ ਸਿੱਖ ਸੰਗਤਾਂ ਨੂੰ ਸ਼ਹੀਦ ਕੀਤਾ, ਲੜਦੇ ਹੋਏ ਯੋਧਿਆਂ ਨੂੰ ਆਪਦੀਆਂ ਕੁਰਬਾਨੀਆਂ ਦੇਣੀਆਂ ਪਈਆਂ। ਉਹ ਇੱਕ ਜੰਗ ਸੀ ਜਿਹਦੇ ਵਿੱਚ ਸਭ ਨੂੰ ਪਤਾ ਸੀ ਕਿ ਇੰਡੀਅਨ ਸਟੇਟ ਸਿਸਟਮ ਦੇ ਸਾਹਮਣੇ ਸਾਡੀ ਕੌਮ ਜਿਹੜੀ ਆ ਉਹ ਕਿੰਨਾ ਕੁ ਬਲਸ਼ਾਲੀ, ਪਰ ਅਸੀਂ ਸਵਾ ਲੱਖ ਸੇ ਏਕ ਲੜਾਉਣ ਵਾਲੀ ਬਿਰਤੀ ਤੇ ਚੱਲਦਿਆਂ ਹੋਇਆਂ ਜੰਗ ਲੜੀ। ਹੁਣ ਜਿਹੜਾ ਹੈ, ਪਹਿਲਾਂ ਦੀਪ ਸਿੱਧੂ ਜੇਕਰ ਉਹਨੇ ਕੌਮ ਦੀ ਗੱਲ ਕੀਤੀ ਤਾਂ ਉਹਦਾ ਜਿਹੜਾ ਸੀਗਾ ਇਹਨਾਂ ਨੇ ਜਿਹੜੇ ਸ਼ੱਕੀ ਜਿਹੇ ਹਾਲਾਤਾਂ ਵਿੱਚ ਉਹਦੀ ਜਾਨ ਚਲੀ ਗਈ, ਤਾਂ ਫਿਰ ਸਟੇਟ ਦੇ ਬਾਰੇ ਲੋਕਾਂ ਦਾ ਇਹ ਮੰਨਣਾ ਜਾਇਜ਼ ਹੋ ਗਿਆ ਕਿ ਜਿਵੇਂ ਜੋਗਾ ਸਿੰਘ ਖਾਲਿਸਤਾਨੀ ਦਾ ਕਤਲ ਕਰਵਾਇਆ ਸੀ ਇਹਨਾਂ ਨੇ, ਉਹ ਵੀ ਲੱਗਦਾ ਤਾਂ ਇਹ ਸੀਗਾ ਕਿ ਆਪਦੇ ਹੀ ਕਿਸੇ ਸਿਸਟਮ ਦੇ ਵਿੱਚ ਮਾਰਿਆ ਗਿਆ ਬੰਦਾ, ਪਰ ਨਹੀਂ, ਉਹਦਾ ਵੀ ਕਤਲ ਇਸ ਤਰੀਕੇ ਨੇ ਕਰਾਇਆ ਹੋਣਾ ਜਿਵੇਂ ਹੁਣ ਦੀਪ ਸਿੱਧੂ ਦਾ ਹੋਇਆ। ਦੀਪ ਸਿੱਧੂ ਤੋਂ ਬਾਅਦ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਜਦੋਂ ਹੋਇਆ, ਉਦੋਂ ਬਹੁਤ ਸਾਰੇ ਲੋਕ ਜਿਹੜੇ ਪਹਿਲਾਂ ਕਹਿੰਦੇ ਸੀ ਵੀ ਨਹੀਂ ਤੁਸੀਂ ਤਾਂ ਹਰੇਕ ਗੱਲ ਨੂੰ ਸਿਸਟਮ ਨਾਲ ਸਟੇਟ ਨਾਲ ਜੋੜ ਦਿੰਦੇ ਹੋ, ਉਹ ਵੀ ਹੱਕੇ ਬੱਕੇ ਰਹਿ ਗਏ। ਇਹ ਕਮਾਲ ਦੀ ਗੱਲ ਆ, ਜਿਹੜਾ ਵੀ ਪੰਥ ਤੇ ਪੰਜਾਬ ਲਈ ਕੋਈ ਮਾੜੀ ਮੋਟੀ ਗੱਲ ਸੋਚਦਾ ਹੈ, ਉਹਦਾ ਕਤਲ ਕਿਵੇਂ ਹੋ ਜਾਂਦਾ। ਪਹਿਲਾਂ ਜੋਗਾ ਸਿੰਘ ਖਾਲਿਸਤਾਨੀ ਦਾ ਹੋਇਆ, ਫਿਰ ਦੀਪ ਸਿੱਧੂ ਦਾ ਹੋ ਗਿਆ, ਵੀ ਹੁਣ ਇਹਦਾ ਵੀ ਹੋ ਗਿਆ। ਜਿਹੜੀ ਰਹਿੰਦੀ ਖੂੰਹਦੀ ਕਸਰ ਸੀ, ਉਹ ਅੱਜ ਜਦੋਂ ਆਹ SYL ਵਾਲਾ ਗਾਣਾ ਆਇਆ, ਜਿਹਦੇ ਵਿੱਚੋਂ ਬਾਰ-ਬਾਰ ਪੰਜਾਬੀ ਗਾਇਕ ਜਿਹੜਾ ਸਿੱਧੂ ਮੂਸੇਵਾਲਾ ਇਹ ਕਹਿੰਦਾ ਕਿ ਭਾਈ ਅਸੀਂ ਤਾਂ ਇੱਕ ਤੁਪਕਾ ਵੀ ਨਹੀਂ ਦਿੰਦੇ, ਸਾਨੂੰ ਸੋਵਰਨਟੀ ਚਾਹੀਦੀ ਆ, ਪੰਜਾਬ ਦੀ ਖੁਦ ਮੁਖਤਿਆਰੀ ਚਾਹੀਦੀ ਆ। ਉਹ ਚੰਡੀਗੜ੍ਹ ਜਾਂ ਪੰਜਾਬ ਦੇ ਹੋਰ ਮਸਲਿਆਂ ਦੀ ਵੀ ਗੱਲ ਕਰਦਾ, ਉਹ ਲਾਲ ਕਿਲੇ ਉੱਤੇ ਝੰਡਾ ਝੁਲਾਉਣ ਵਾਲੀ ਜਿਹੜੀ ਐਡੀ ਵੱਡੀ ਇਤਿਹਾਸਕ ਘਟਨਾ ਵਾਪਰੀ ਆ ਕਿਸਾਨ ਸੰਘਰਸ਼ ਦੌਰਾਨ, ਉਹਦੀ ਵੀ ਗੱਲ ਕਰਦਾ। ਉਹ ਸਿੱਖ ਜਜ਼ਬਾਤਾਂ ਨਾਲ ਜਾਂ ਪੰਥਕ ਜਜ਼ਬਾਤਾਂ ਨਾਲ ਜੁੜੇ ਹੋਏ ਬਹੁਤ ਸਾਰੇ ਮੁੱਦਿਆਂ ਦੀ ਗੱਲ ਕਰਦਾ। ਉਹ ਗੀਤ ਇੱਕ ਅਣਖ ਤੇ ਗੈਰਤ ਨਾਲ ਭਰੇ ਹੋਏ ਪੰਜਾਬੀ ਮਨ ਦੀ ਇੱਕ ਇਹੋ ਜਿਹੀ ਪੇਸ਼ਕਾਰੀ ਆ, ਜਿਹ ਤੋਂ ਬਾਅਦ ਵਿੱਚ ਜਿਹੜਾ ਕੋਈ ਪੰਜਾਬ ਦਾ ਜਾਂ ਪੰਥ ਦਾ ਦੁਸ਼ਮਣ ਆ, ਉਹ ਫਿਰ ਇਹੀ ਕਹੂਗਾ ਵੀ ਇਹੋ ਜਿਹੇ ਗੀਤ ਜੇ ਹੋਰ ਵੀ ਆ ਗਏ ਤਾਂ ਕੰਮ ਖਰਾਬ ਹੋ ਜੂ। ਇਹਦੇ ਨਾਲੋਂ, ਕਿਉਂਕਿ ਕਿਸਾਨ ਸੰਘਰਸ਼ ਦੌਰਾਨ ਬਹੁਤ ਸਾਰੇ ਇਹੋ ਜਿਹੇ ਗੀਤ ਲਗਾਤਾਰ ਆਏ, ਜਿਹ ਤੋਂ ਬਾਅਦ ਹਕੂਮਤੀ ਸਿਸਟਮ ਨੇ ਇਹੋ ਜਿਹੇ ਗੀਤਕਾਰਾਂ ਨੂੰ ਜਾਂ ਇਹੋ ਜਿਹੇ ਗੀਤਾਂ ਨੂੰ ਰੋਕਣ ਦੇ ਲਈ ਵੀ ਉਦੋਂ ਵੀ ਯਤਨ ਕੀਤੇ ਸੀ। ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜਾ ਭਗਵੰਤ ਮਾਨ ਹੈ, ਇਹਨਾਂ ਦੀ ਸਰਕਾਰ ਨੇ ਵੀ ਕਿਹਾ ਕਿ ਭੜਕਾ ਹਟ ਵਾਲੇ ਗੀਤ ਆ ਜਿਹੜੇ ਜੀ, ਅਸੀਂ ਅਸਲ ਵਿੱਚ ਆਪਾਂ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਕੀ ਕਹਿ ਰਹੇ ਨੇ। ਉਹ ਅਸਲ ਵਿੱਚ ਇਹ ਕਹਿ ਰਹੇ ਸੀ ਕਿ ਪੰਥ ਅਤੇ ਪੰਜਾਬ ਨਾਲ ਜੁੜੇ ਹੋਏ ਮਸਲਿਆਂ ਨੂੰ ਪੇਸ਼ ਕਰਦੇ ਗੀਤ ਆ ਜਿਹੜੇ, ਉਹ ਮਨਜ਼ੂਰ ਨਹੀਂ। ਤੋਂ ਜਿਹੜਾ SYL ਵਾਲਾ ਗੀਤ ਆ, ਇਹਦੇ ਰਾਹੀਂ ਪੰਥ ਅਤੇ ਪੰਜਾਬ ਦੀ ਸਾਂਝੀ ਪੀੜ ਦਾ ਜਿਹੜਾ ਪ੍ਰਗਟਾਵਾ ਉਹ ਸਿੱਧੂ ਮੂਸੇਵਾਲਾ ਕਰ ਰਿਹਾ ਸੀ। ਇਹ ਗੱਲ ਕਿਸੇ ਤਰੀਕੇ ਨਾਲ ਇਸ ਹਕੂਮਤੀ ਨਿਜ਼ਾਮ ਨੂੰ ਪਤਾ ਲੱਗ ਗਈ। ਉਹਨਾਂ ਨੇ ਫਿਰ ਉਹੋ ਜਿਹੇ ਹਾਲਾਤ ਬਣਾਤੇ ਕਿ ਜਿਹੜੇ ਲੋਕਾਂ ਦੇ ਨਾਲ ਇਹਦੀ ਸਿੱਧੂ ਮੂਸੇਵਾਲੇ ਦੀ ਕਿਸੇ ਤਰੀਕੇ ਦੀ ਪਹਿਲੋਂ ਗੜਬੜ ਸੀ, ਉਹਨਾਂ ਨੂੰ ਖੁੱਲਾ ਮੌਕਾ ਦੇਤਾ ਵੀ ਲਓ ਜੀ ਅਸੀਂ ਚੱਕ ਲਏ ਹੈਗੇ ਤੋਂ ਗਨਮੈਨ ਲੈ ਲਿਆ, ਬੈਰੀਅਰ ਚੱਕ ਲਿਆ, ਨਾਕੇ ਹੈ ਨਹੀਂ, ਤੁਸੀਂ ਆਪਦਾ ਕੰਮ ਕਰ ਲਓ। ਸੋ ਜਿਹੜੀ ਗੱਲ ਲੋਕ ਪਿੱਠ ਪਿੱਛੇ ਕਰਦੇ ਸੀ, ਸਹਿਜ ਵਿੱਚ ਕਰਦੇ ਸੀ, ਹੌਲੀ ਹੌਲੀ ਕਰਦੇ ਸੀ, ਅੱਜ ਉਹ ਇਸ ਗੀਤ ਤੋਂ ਬਾਅਦ ਵਿੱਚ ਬਿਲਕੁਲ ਚਿੱਟੇ ਚਾਨਣ ਵਰਗੀ ਹੋ ਗਈ ਕਿ ਇਦੋਂ ਪਹਿਲਾਂ ਬੜੇ ਮਸਲੇ ਆ, ਜਿਵੇਂ ਮੌੜ ਮੰਡੀ 'ਚ ਬਲਾਸਟ ਹੋਇਆ, ਮੌੜ ਮੰਡੀ ਵਾਲੇ ਉਸ ਬਲਾਸਟ ਤੋਂ ਬਾਅਦ ਵਿੱਚ ਸਾਡੇ ਸਾਹਮਣੇ ਆ ਕਿ ਅੱਜ ਤੱਕ ਕੋਈ ਉਹਦੇ 'ਚ ਹੋਈ ਨਹੀਂ ਗੱਲ। ਜਾਂ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਬਰਗਾੜੀ 'ਚ, ਉਹਦੇ ਵਿੱਚ ਵੀ ਦੋਸ਼ੀਆਂ ਖਿਲਾਫ ਕੋਈ ਚੱਜ ਹੱਲ ਦੀ ਕਾਰਵਾਈ ਨਹੀਂ ਹੋਈ। ਇਵੇਂ ਹੀ ਜਿਹੜਾ ਲੁਧਿਆਣੇ ਦੇ ਵਿੱਚ ਕਹਿਤਾ ਜੀ ਉਹ ਖਾੜਕੂਆਂ ਨੇ ਕੀਤਾ, ਉਹ ਬਾਅਦ 'ਚ ਪਤਾ ਲੱਗਿਆ ਕਿ ਆਪਦੇ ਹੀ ਪੁਲਿਸ ਮੁਲਾਜ਼ਮ ਨੇ ਕੀਤਾ। ਫਿਰ ਇੱਕ ਡੰਮੀ ਜਿਹਾ ਕੰਮ ਜਿਹੜਾ ਹੈਗਾ ਉਹ ਕਰ ਲਿਆ ਵੀ ਮੋਹਾਲੀ ਦੇ ਵਿੱਚ ਜੀ ਸਾਡੇ ਪੁਲਿਸ ਜਿਹੜਾ ਹੈੱਡਕੁਆਟਰ ਵਾ ਉਹਦੇ ਉੱਤੇ ਅਟੈਕ ਹੋ ਗਿਆ। ਜਿਹੜੀਆਂ ਇਹ ਗੱਲਾਂ ਨੇ, ਕਦੇ ਮੌੜ ਮੰਡੀ ਵਾਲਾ ਕੰਮ ਕਰ ਲਿਆ, ਕਦੇ ਇੰਟੈਲੀਜੈਂਸ ਦੇ ਦਫ਼ਤਰ ਤੇ ਅਟੈਕ ਹੋ ਗਿਆ, ਕਦੇ ਕੋਈ ਡਰੋਨ ਪਾਕਿਸਤਾਨ ਤੋਂ ਆ ਗਿਆ, ਇਹ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਡਰਾਉਣ ਦਾ, ਪੰਜਾਬ ਦੇ ਯੂਥ ਨੂੰ ਧਮਕਾ ਕੇ ਰੱਖਣ ਦਾ ਕਿ ਜੇ ਤੁਸੀਂ ਪੰਥ ਅਤੇ ਪੰਜਾਬ ਲਈ ਕੁਝ ਸੋਚਿਆ ਤਾਂ ਬੜਾ ਮਾੜਾ ਵਾਪਰ ਸਕਦਾ, ਦੇਖੋ ਕਿੱਥੇ ਕੀ ਕੁਝ ਹੋ ਰਿਹਾ। ਇਸ ਤਰੀਕੇ ਦੀ ਜਿਹੜੀ ਕਹਾਣੀ ਆ, ਉਹਦੇ ਵਿੱਚ ਜਦੋਂ ਇਹੋ ਜਿਹੇ ਗੀਤ ਆਉਣਗੇ
ਤਾਂ ਉਸ ਗੀਤ ਨੂੰ ਰੋਕਣਾ ਵੀ ਸਟੇਟ ਸਿਸਟਮ ਆਪਦੇ ਸਮਝੂਗਾ ਕਿ ਅਸੀਂ ਰੋਕੀਏ। ਸੋ ਜਿੱਥੇ ਆਪਾਂ ਇਹ ਗੱਲ ਕਹਿ ਰਹੇ ਹਾਂ ਵੀ ਜੇਕਰ ਜਿਹੋ ਜਿਹੇ ਅਣਖ ਗੈਰਤ ਨਾਲ ਭਰੇ ਹੋਏ ਪੰਜਾਬ ਦੇ ਪੰਥ ਦੇ ਮਸਲਿਆਂ ਨਾਲ ਜੁੜੇ ਹੋਏ ਗੀਤ ਜਿਹੜੇ ਆ ਹੁਣ ਗਾਹੇ ਵਗਾਹੇ ਕੋਈ ਨਾ ਕੋਈ ਕਦੇ ਨਾ ਕਦੇ ਕੱਢਦੇ ਆ, ਪਰ ਜੇਕਰ ਕਿਤੇ ਇਸ ਤਰੀਕੇ ਦੇ ਸਾਰੇ ਸਿੰਗਰ ਗਾਉਣ ਲੱਗ ਜਾਣ ਪੰਜਾਬ ਅਤੇ ਪੰਥ ਦੀ ਸਾਂਝੀ ਪੀੜ ਨਾਲ ਜੁੜੇ ਹੋਏ ਗੀਤਾਂ ਦੀ, ਪੰਜਾਬ ਦੇ ਅਸਲ ਮੁੱਦਿਆਂ ਨਾਲ ਜੁੜੇ ਹੋਏ ਜਿਹੜੇ ਗੀਤਾਂ ਦੀ ਇੱਕ ਬਹੁਤ ਵੱਡੀ ਲਹਿਰ ਆ ਜਾਵੇ, ਤਾਂ ਸੁਭਾਵਿਕ ਆ ਕਿ ਇਹਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਲੋਕ ਕੌਮੀ ਸੰਘਰਸ਼ ਤੋਂ ਟੁੱਟੇ ਹੋਏ ਨੇ ਜਾਂ ਪਰਾਂ ਨੇ ਜਾਂ ਦੂਰ ਆ, ਉਹ ਵੀ ਉਸ ਨੌਜਵਾਨੀ ਦੇ ਹੜ ਨਾਲ ਜਾ ਖੜਨਗੇ ਜਿਹੜਾ ਪਹਿਲੋਂ ਹੀ ਹਰ ਮੌਕੇ ਦੇ ਉੱਤੇ ਕੌਮ ਦੇ ਸੰਘਰਸ਼ ਦੇ ਵਿੱਚ ਜ਼ਿੰਮੇਵਾਰੀ ਨਾਲ ਆਪਦੇ ਫਰਜ਼ ਨਿਭਾਉਂਦਾ। ਕਈ ਭਰਾਵਾਂ ਨੇ ਆਖਿਆ ਕਿ ਇਸ ਟਾਈਮ 10,000 ਤੋਂ ਲੈ ਕੇ 20,000 ਦੇ ਵਿਚਾਲੇ ਇਹੋ ਜਿਹਾ ਪੰਜਾਬ 'ਚ ਯੂਥ ਆ ਜਿਹੜਾ ਜਦੋਂ ਵੀ ਕੋਈ ਮਸਲਾ ਉੱਠਦਾ, ਚਾਹੇ ਉਹ ਘਨਿਆਰੇ ਵਾਲੇ ਦਾ ਮਸਲਾ, ਚਾਹੇ ਸਰਸੇ ਵਾਲੇ ਦਾ, ਚਾਹੇ ਕੋਈ ਬੇਅਦਬੀ ਹੋ ਜੇ ਤੇ ਚਾਹੇ ਪਟਿਆਲੇ ਸੰਘਰਸ਼ ਜਾਂ ਕੋਈ ਹੋਰ ਮੁੱਦਾ ਜਾਂ ਕਿਸਾਨ ਸੰਘਰਸ਼, ਵੀ ਇਹ ਉਹ ਨੌਜਵਾਨੀ ਆ ਜਿਹੜੀ ਬਾਕੀਆਂ ਨੂੰ ਮੋਬਿਲਾਈਜ਼ ਕਰਦੀ ਹੈ। ਮੋਬਿਲਾਈਜ਼ ਕਰਨ ਦੇ ਲਈ ਕਿੰਨਾ ਕੁ ਇਹਨਾਂ 'ਚ ਸਮਰੱਥਾ ਹੁੰਦੀ ਆ ਜਾਂ ਇਸ਼ੂ 'ਚ ਕਿੰਨੀ ਕੁ ਸਪੈਟ ਹੁੰਦੀ ਆ ਵੀ ਕਦੇ ਇਹ ਲੱਖ ਬੰਦੇ ਨੂੰ ਵੀ ਤੋੜ ਸਕਦੇ ਆ, ਕਦੇ 10 ਲੱਖ ਨੂੰ ਵੀ ਤੋੜ ਸਕਦੇ ਆ, ਕਦੇ 10,000 ਤੱਕ ਵੀ, ਉਹ ਇਸ਼ੂ ਦੇ ਹਿਸਾਬ ਨਾਲ ਹੁੰਦੀ ਹੈ। ਸੋ ਜਿਹੜਾ 10-20 ਹਜ਼ਾਰ ਇਹ ਯੂਥ ਆ, ਇਸ ਯੂਥ ਨੂੰ ਬਹੁਤ ਵੱਡਾ ਹੁਲਾਰਾ ਅਤੇ ਹੁੰਗਾਰਾ ਮਿਲ ਸਕਦਾ, ਇਹ ਗਿਣਤੀ ਲੱਖਾਂ ਕਰੋੜਾਂ 'ਚ ਜਾ ਸਕਦੀ ਆ ਜੇਕਰ ਪੰਜਾਬ ਦੇ ਸਾਰੇ ਸਿੰਗਰ ਜਿਹੜੇ ਆ ਉਹ ਜਿਹੋ ਜਿਹਾ SYL ਵਾਲਾ ਗੀਤ ਆ ਇਹ ਗਾਇਆ ਗਿਆ, ਇਹੋ ਜਿਹੇ ਗੀਤਾਂ ਦੀ ਇੱਕ ਹਨੇਰੀ ਲੈ ਆਉਣ। ਤੋਂ ਇਹ ਗੱਲ ਸਟੇਟ ਸਿਸਟਮ ਨੇ ਵੀ ਸਮਝੀ ਹੋਈ ਆ ਕਿ ਇਹ ਤਾਂ ਸਿੱਧੂ ਮੂਸੇਵਾਲੇ ਦਾ ਜਿਹੜਾ ਗੀਤ ਆ ਇਹ ਤਾਂ ਹੋਰਾਂ ਲੋਕਾਂ ਨੂੰ ਵੀ ਪ੍ਰੇਰਨਾ ਦੇਊਗਾ। ਸੋ ਇਸ ਗੀਤ ਨੂੰ ਸੁਣਨ ਤੋਂ ਬਾਅਦ ਜਦੋਂ ਲੋਕ ਕਹਿੰਦੇ ਆ ਕਿ ਵਾਕਿਆ ਹੀ ਹੁਣ ਇਸ ਗੱਲ 'ਚ ਦਮ ਲੱਗਦਾ, ਜਿਹੜਾ ਸਿੱਖ ਨੌਜਵਾਨ ਸਾਡੇ ਸਿੱਖ ਮੁੰਡੇ ਕਹਿੰਦੇ ਆ ਕਿ ਭਾਈ ਇਹ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਆ ਇਹ ਸਟੇਟ ਨੇ ਕਰਾਇਆ, ਇਹਦੇ ਕਾਰਨ ਨੇ, ਕਿਉਂਕਿ ਉਹ ਇਹੋ ਜਿਹੀ ਗੀਤਕਾਰੀ, ਇਹੋ ਜਿਹੀ ਗਾਇਕੀ ਵੱਲ ਨੂੰ ਤੁਰ ਪਿਆ ਸੀ ਜਿਹੜੀ ਪੰਜਾਬ ਤੇ ਪੰਥ ਦੀ ਗੱਲ ਕਰਦੀ। ਤੇ ਇੱਕ ਉਹ ਇਹਦੇ ਕਤਲ ਤੋਂ 2 ਦਿਨ ਪਹਿਲਾਂ ਇੱਕ ਇੰਟਰਵਿਊ ਵੀ ਉਹਦੀ ਹੋਈ ਹੈ ਜਿਹਦੇ 'ਚ ਉਹਨੇ ਖਾਲਿਸਤਾਨ ਬਾਰੇ, ਸੰਤ ਭਿੰਡਰਾਂ ਵਾਲਿਆਂ ਬਾਰੇ ਜਾਂ ਕਾਂਗਰਸ ਵਿੱਚ ਜਾਣ ਤੋਂ ਬਾਅਦ ਵੀ ਉਹਨੇ ਜੋ ਗੱਲਾਂ ਉਹਨੇ ਸੋਚੀਆਂ, ਤਾਂ ਉਹ ਸਿੱਧੂ ਮੂਸੇਵਾਲਾ ਅੱਜ ਦੀ ਸਿੱਖ ਜਵਾਨੀ ਦੇ ਇੱਕ ਪ੍ਰਤੀਨਿਧ ਵਜੋਂ ਜਦੋਂ ਗੱਲਾਂ ਕਰਦਾ ਸੀ ਤਾਂ ਉਹਦੇ ਅੰਦਰ ਇਹ ਸੀ ਕਿ ਠੀਕ ਆ ਸਾਨੂੰ ਸਮਝ ਘੱਟ ਵੱਧ ਹੋ ਸਕਦੀ ਆ, ਪਰ ਪੰਥ ਦੇ ਵਿੱਚ, ਕੌਮ ਦੇ ਵਿੱਚ ਸਾਡਾ ਵੀ ਇੱਕ ਹਿੱਸਾ ਵਾ, ਅਸੀਂ ਵੀ ਇਹ ਸਮਝਦੇ ਹਾਂ ਕਿ ਸਾਨੂੰ ਕੌਮ ਲਈ, ਪੰਥ ਲਈ ਸੋਚਣਾ ਚਾਹੀਦਾ, ਇਸ ਪੰਜਾਬ ਦੇ ਮਸਲਿਆਂ ਲਈ ਤੇ ਇਸ ਗੱਲ ਦੇ ਲਈ ਸਾਡੀ ਵੀ ਚਿੰਤਾ ਹੈ। ਸੋ ਜਿਹੜੀ ਇਸ ਵੇਲੇ ਦੀ ਸਿੱਖ ਜਵਾਨੀ ਹੈ ਉਹਦੀ ਇਸ ਸਮਝ ਨੂੰ ਸਲਾਮ ਕਰਨੀ ਬਣਦੀ ਆ ਕਿ ਇੰਡੀਅਨ ਸਟੇਟ ਸਿਸਟਮ ਦਾ ਥੋਪਿਆ ਹੋਇਆ ਨੈਰੇਟਿਵ ਉਹਨੂੰ ਉਹ ਪ੍ਰਵਾਨ ਕਰਨ ਤੋਂ ਇਨਕਾਰੀ ਹੈ। ਬੇਸ਼ੱਕ ਭਾਰਤੀ ਹਕੂਮਤੀ ਸਿਸਟਮ ਜਾਂ ਮੀਡੀਆ ਰਾਹੀਂ ਜਾਂ ਰਕੇਸ਼ ਲੱਖੀ ਜਾਂ ਜਿਹੜਾ ਗੋਲਡੀ ਬਰਾੜ ਜਾਂ ਲਾਰੈਂਸ ਬਿਸ਼ਨੋਈ ਵਾਲਾ ਸਾਰਾ ਕੁਛ ਆ, ਇਹਦੇ ਵਿੱਚ ਕੋਈ ਪੁਆਇੰਟ ਸੱਚਾ ਵੀ ਹੋਵੇ, ਪਰ ਕਮਾਲ ਦੀ ਗੱਲ ਇਹ ਆ ਕਿ ਪੰਜਾਬ ਦੀ ਸਿੱਖ ਜਵਾਨੀ ਨੇ ਜਾਂ ਆਲ ਓਵਰ ਹੀ ਸਾਰੇ ਸੰਸਾਰ ਵਿੱਚ ਜਿਹੜੇ ਸੋਸ਼ਲ ਮੀਡੀਆ ਉੱਤੇ ਐਕਟਿਵ ਸਾਡੇ ਸਿੱਖ ਨੌਜਵਾਨ ਨੇ, ਇਹਨਾਂ ਨੇ ਆਪ ਦਾ ਫੈਸਲਾ ਆਪ ਦਾ ਰਾਹ ਆਪ ਜਿਹੜਾ ਲੱਭਣਾ ਸ਼ੁਰੂ ਕੀਤਾ ਨਾ, ਕਿਉਂਕਿ ਜਿਸ ਤਰੀਕੇ ਨਾਲ ਇਹ ਲੋਕਾਂ ਨੂੰ ਸਚਾਉਣਾ ਚਾਹੁੰਦੇ ਆ ਸਟੇਟ ਸਿਸਟਮ ਵਾਲੇ ਕਿ ਤੁਸੀਂ ਸਾਡੇ ਹਿਸਾਬ ਨਾਲ ਸੋਚੋ, ਅਸੀਂ ਦੱਸਾਂਗੇ ਕਿ ਤੁਹਾਡਾ ਦੁਸ਼ਮਣ ਕੌਣ, ਅਸੀਂ ਦੱਸਾਂਗੇ ਕਿ ਤੁਸੀਂ ਕਿਹਨੂੰ ਚੰਗਾ ਮੰਨਣਾ, ਅਸੀਂ ਦੱਸਾਂਗੇ ਤੁਸੀਂ ਕਿਹੋ ਜਿਹੇ ਗਾਣੇ ਗਾਉਣੇ ਆ, ਅਸੀਂ ਦੱਸਾਂਗੇ ਕਿਹੋ ਜਿਹੇ ਗਾਣੇ ਸੁਣਨੇ ਆ। ਸੋ ਇਹ ਸਾਰੇ ਕਾਸੇ ਦੇ ਸਾਹਮਣੇ ਜਦੋਂ ਸਾਡੀ ਜਵਾਨੀ ਇੱਕ ਕੰਧ ਬਣ ਕੇ ਖੜੇ, ਸਵਾਲੀਆ ਨਿਸ਼ਾਨ ਲਾਵੇ, ਉਸ ਵਹਿਣ ਦੇ ਮੂਹਰੇ ਝੁਕਣ ਤੋਂ, ਲਿਫਣ ਤੋਂ ਇਨਕਾਰ ਕਰੇ, ਤਾਂ ਸਾਨੂੰ ਵਧੀਆ ਲੱਗਦਾ। ਇਹ ਪੰਜਾਬ ਦੀ ਜਾਂ ਪੰਥ ਦੀ ਉਹ ਬਾਗੀ ਭਾਵਨਾ, ਉਹ ਆਕੀ ਹੋਣ ਦੀ, ਉਹ ਨਾਬਰ ਹੋਣ ਦੀ ਵਿਰਤੀ ਆ, ਉਹ ਬਗਾਵਤੀ ਸੌਰਵ ਆ ਜਿਹੜਾ ਸਟੇਟ ਦੇ ਸਾਹਮਣੇ ਅੜ ਕੇ ਖੜਨ ਨੂੰ ਤਿਆਰ ਆ। ਤੋ ਸਾਨੂੰ ਅੱਜ ਇਸ ਗੱਲ ਦੇ ਵਿੱਚ ਬੜਾ ਤਸੱਲੀ ਤੇ ਸਕੂਨ ਜਿਹੜਾ ਹੈਗਾ ਉਹ ਮਿਲ ਰਿਹਾ ਕਿ ਭਾਰਤੀ ਹਕੂਮਤੀ ਸਿਸਟਮ ਸਿੱਧੂ ਮੂਸੇਵਾਲੇ ਕਤਲ ਦੇ ਬਹਾਨੇ ਜਿਵੇਂ ਪੰਜਾਬ ਨੂੰ ਜਾਂ ਪੰਥ ਨੂੰ ਸਮਝਾਉਣਾ ਚਾਹੁੰਦਾ ਕਿ ਤੁਸੀਂ ਗੱਲਾਂ ਨੂੰ ਇਉਂ ਦੇਖੋ, ਸਾਡੇ ਹਿਸਾਬ ਨਾਲ ਦੇਖੋ, ਪੰਜਾਬ ਦੀ ਜਵਾਨੀ ਨੇ ਇਸ ਗੱਲ ਦੇ ਖਿਲਾਫ ਆਪਦਾ ਜਿਹੜਾ ਹੈਗਾ ਮਨ ਉਹ ਬਣਾਇਆ ਹੋਇਆ। ਖਾਸ ਤੌਰ ਦੇ ਉੱਤੇ ਆ ਜਿਹੜਾ SYL ਵਾਲਾ ਗੀਤ ਆ, ਇਹਦੇ ਬਹਾਨੇ ਜੋ ਕੁਝ ਸਾਡੀ ਜਵਾਨੀ ਕਹਿ ਰਹੀ ਹੈ ਉਹ ਬਹੁਤ ਅਹਿਮ। ਮੈਨੂੰ ਪਤਾ ਕਿ ਸਾਡੇ ਕਈ ਜਿਹੜੇ ਵੱਡੀ ਉਮਰ ਦੇ ਲੋਕ ਨੇ, ਸਿਆਣੀ ਉਮਰ ਦੇ ਲੋਕ ਨੇ, ਉਹ ਅੱਜ ਦੀ ਇਸ ਜਵਾਨੀ ਨਾਲ ਬਹੁਤ ਸਾਰੇ ਮੁੱਦਿਆਂ ਉੱਤੇ ਅਸਹਿਮਤ ਰਹਿੰਦੇ ਨੇ, ਵਿਚਾਰ ਨਹੀਂ ਰਲਦੇ। ਇਹ ਆਮ ਹੀ ਹੁੰਦਾ, ਵੱਡੀ ਉਮਰ ਤੇ ਜਵਾਨ ਉਮਰ ਦਾ ਇੱਕ ਵਿਚਾਲੇ ਫਰਕ ਹੁੰਦਾ, ਪਰ
ਮੈਂ ਵੱਡੀ ਉਮਰ ਦੇ ਸਾਰੇ ਭੈਣ ਭਰਾਵਾਂ ਨੂੰ ਸਾਡਿਆਂ ਨੂੰ ਬੇਨਤੀ ਕਰਾਂਗਾ ਵੀ ਆਪਦੇ ਬੱਚਿਆਂ 'ਚ, ਆਪਦੀ ਕੌਮ ਦੇ ਵਿੱਚ, ਆਪਦੇ ਇਹਨਾਂ ਨੌਜਵਾਨਾਂ ਦੇ ਵਿੱਚ ਆਪਾਂ ਯਕੀਨ ਰੱਖੀਏ। ਘੱਟੋ ਘੱਟ ਇਹ ਲਾਈ ਲੱਗ ਨਹੀਂ ਹੈਗੀ। 1984 ਤੋਂ ਪਹਿਲਾਂ ਆਪਾਂ ਸਾਰਿਆਂ ਨੇ ਉਹ ਕੁਝ ਹੀ ਸੱਚ ਮੰਨਿਆ ਹੁੰਦਾ ਸੀ ਜਿਹੜਾ ਸਾਨੂੰ ਦਿੱਲੀ ਤੋਂ ਪੇਸ਼ ਕੀਤਾ ਜਾਂਦਾ ਸੀ ਜਾਂ ਪਰੋਸਿਆ ਜਾਂਦਾ ਸੀ। 1984 ਤੋਂ ਬਾਅਦ ਵੀ ਮੈਂ ਬੜੇ ਲੋਕਾਂ ਨੂੰ ਦੇਖਿਆ ਜਿਹੜੇ ਕਹਿੰਦੇ ਸੀ ਆਹ ਦੇਖੋ ਜੀ ਅਖਬਾਰ ਤੇ ਆਇਆ, ਆਹ ਦੇਖੋ ਜੀ ਟੈਲੀਵਿਜ਼ਨ ਤੇ ਸੁਣਿਆ ਮੈਂ। ਪਰ ਅੱਜ ਦੀ ਜਵਾਨੀ ਜਿਹੜੀ ਆ ਉਹ ਭਾਰਤੀ ਹਕੂਮਤੀ ਸਿਸਟਮ ਨੂੰ ਇਹ ਗੱਲ ਮੰਨ ਗਈ ਕਿ ਇਹ ਝੂਠ ਬੋਲਦੇ ਨੇ, ਇਹ ਆਪਦੀ ਮਰਜ਼ੀ ਨਾਲ ਗੱਲਾਂ ਪੇਸ਼ ਕਰ ਦਿੰਦੇ ਨੇ। ਸਿੱਧੂ ਮੂਸੇਵਾਲੇ ਕਤਲ ਦੇ ਬਹਾਨੇ ਇਹ ਚੀਜ਼ ਬਾਰ-ਬਾਰ ਉੱਭਰ ਰਹੀ ਆ ਕਿ ਸਿੱਖ ਜਵਾਨੀ ਜਿਹੜੀ ਆ ਉਹ ਇੰਡੀਅਨ ਸਟੇਟ ਸਿਸਟਮ ਦੇ ਥੋਪੇ ਹੋਏ ਨੈਰੇਟਿਵਾਂ ਨੂੰ ਮੰਨਣ ਤੋਂ ਇਨਕਾਰੀ ਹੋ ਰਹੀ ਆ। ਇਹ ਬਹੁਤ ਚੰਗਾ ਤੇ ਸ਼ੁਭ ਸ਼ਗਨ ਆ। ਵਾਹਿਗੁਰੂ ਸਾਨੂੰ ਚੜ੍ਹਦੀ ਕਲਾ ਬਖਸ਼ੇ। ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।